कोई मरे भावें कोई जीवे सुथरा घोल पतासे पीवे। हजरत अली अलैहिस्सलाम दा कौल है कि मैनू भुख किते इंसानी शक्ल च मिलदी ते सब तो पहला मैं उन्होंने कतल करता। जदों नूह कुआरी ते सस गलियां उत्तों वारी हाँ जी ते नूह आई बूहे ते सस डुब्बन लगी खूहे। ते जदों मैं नूह बनी ते मैनू सस चंगी ना लभी, जदों मैं सस बनी ते मैनू नूह चंगी ना लभी। ਉਹੀ नूह जदों आ के मंजे ते बहिंदी है तो ਉਹਨੂੰ बुरी लगन लग पैंदी है। असल ਇਹ ਵੇ ਕਿ ਉਹਨੂੰ ਆਪਣੀ ਬਾਦਸ਼ਾਹੀ ਖੁਸ਼ਦੀ ਨਜ਼ਰ ਆਉਂ। ਜਿੱਥੇ ਕੋਈ ਤੁਹਾਨੂੰ ਸੱਦੇ ਮਾਣ ਸਤਕਾਰ ਨਾਲ ਉਸ ਜਗ੍ਹਾ ਤੇ ਜਾਓ, 100 ਵਾਰੀ ਬਗੈਰ ਸੱਦਿਆਂ ਤੋਂ ਨਾ ਜਾਓ, ਉਸ ਤਰ੍ਹਾਂ ਬੰਦੇ ਦੀ ਇੱਜ਼ਤ ਨਹੀਂ ਹੁੰਦੀ। ਨਹੀਂ ਅੱਖਾਂ ਤੋਂ ਅੰਨੀ ਹਾਂਜੀ ਤੇ ਨਾ ਨੂਰ ਭਰੀ, ਅਗਲੀ ਤੋਂ ਨਾ ਪਿਛਲੀ ਤੋਂ, ਮੈਂ ਸਦਕੇ ਜਾਵਾਂ ਵਿਚਲੀ ਤੋਂ। ਜਿਹੜੀ ਗੱਲ ਬੰਦੇ ਦੇ ਉੱਤੋਂ ਦੀ ਲੰਘ ਜਾਂਦੀ ਹੈ, ਜਿਹਨੂੰ ਬੰਦਾ ਫੇਸ ਨਹੀਂ ਕਰ ਸਕਦਾ, ਇਨਸਾਨੀ ਸਾਈਕੀ ਹੈ ਕਿ ਉੱਥੇ ਫਿਰ ਨੁਕਤਾਚੀਨੀਆਂ ਸ਼ੁਰੂ ਕਰ ਦਿੰਦਾ ਹੈ। ਆਬ ਘਰ ਮੋਇਓ ਬਚੜਾ, ਫਾਰਸੀਆਂ ਘਰ ਗਾਲੇ, ਜੇ ਮੈਂ ਜਾਣਾ ਪਾਣੀ ਮੰਗਦਾ ਭਰ ਭਰ ਦੇਂਦੀ ਪਿਆਲੇ। ਉਹ ਬੜਾ ਬੋਲੀਆਂ ਦੇ ਵਿੱਚ ਉਹ ਹੇਜ ਉਹ ਪਿਆਰ ਉਹ ਮੁਹੱਬਤ ਹੋ ਸਕਦੀ ਨਹੀਂ ਜਿਹੜੀ ਆਪਣੀ ਵਿੱਚ ਹੈ। ਇਹ ਵੀ ਗੱਲ ਚੇਤੇ ਰੱਖੋ ਕਿ ਜ਼ਬਾਨ ਬਦਲ ਕੇ ਬੋਲਣ ਨਾਲ ਇਲਮ ਨਹੀਂ ਆਉਂਦਾ, ਇਲਮ ਵੱਖਰੀ ਸ਼ੈ ਦਾ ਨਾਂ ਹੈ। ਅਜੀ ਸਾਹਿਬੋ, ਸ਼ੈਕਸਪੀਅਰ ਕਲਾਸਿਕ ਇੰਗਲਿਸ਼ ਜਿਹੜੀ ਹੈ ਉਹਦਾ ਸਭ ਤੋਂ ਵੱਡਾ ਰਾਈਟਰ ਮੰਨਿਆ ਜਾਂਦਾ ਹੈ ਤੇ ਸ਼ੈਕਸਪੀਅਰ ਨੇ ਲਿਖਿਆ ਸੀ ਖੁਦ, ਇਹ ਉਹਦਾ ਕੌਲ ਹੈ, ਉਹਦਾ ਕੋਟੇਸ਼ਨ ਹੈ ਕਿ ਦੁਨੀਆ ਦਾ ਬਿਹਤਰੀਨ ਅਦਬ ਜਿਹੜਾ ਹੈ ਉਹ ਆਪਣੀ ਮਾਂ ਬੋਲੀ ਦੇ ਵਿੱਚ ਹੀ ਲਿਖਿਆ ਜਾ ਸਕਦਾ ਹੈ। ਸਾਰੀਆਂ ਜ਼ੁਬਾਨਾਂ ਜਿਨ੍ਹਾਂ ਦੇ ਵਿੱਚ ਅੱਲਾਹ ਪਾਕ ਦਾ ਨਾਂ ਲਿਆ ਜਾਂਦਾ ਹੈ, ਜਿਹਦੇ ਵਿੱਚ ਨਬੀ ਪਾਕ ਦੀ ਤਾਰੀਫ ਕੀਤੀ ਜਾਂਦੀ ਹੈ, ਜਿਹਦੇ ਵਿੱਚ ਬੰਦਾ ਦੂਸਰੇ ਬੰਦੇ ਦੇ ਨਾਲ ਮੁਹੱਬਤ ਦਾ ਇਜ਼ਹਾਰ ਕਰ ਸਕਦਾ ਹੈ, ਜਿਹਦੇ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਆਪਣੇ ਵਿਚਾਰ ਵਟਾਂਦਰੇ ਕਰ ਸਕਨੇ ਆ, ਉਹ ਸਾਰੀਆਂ ਹੀ ਜ਼ੁਬਾਨਾਂ ਚੰਗੀਆਂ ਨੇ। ਕਿਸੇ ਦੀ ਜ਼ੁਬਾਨ ਨੂੰ ਬੁਰਾ ਨਹੀਂ ਆਖਣਾ ਚਾਹੀਦਾ। ਅਲਬੱਤਾ ਸਭ ਤੋਂ ਵੱਧ ਕੇ ਪਿਆਰ ਆਪਣੀ ਮਾਂ ਬੋਲੀ ਦੇ ਨਾਲ ਹੀ ਸਾਨੂੰ ਕਰਨਾ ਚਾਹੀਦਾ ਹੈ। ਜਿਸ ਤਰ੍ਹਾਂ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਆਪਣੀ ਕੈਫੀਅਤ, ਆਪਣੇ ਦਿਲ ਦਾ ਹਾਲ, ਆਪਣੇ ਉੱਤੇ ਵਾਪਰਨ ਵਾਲੀ ਕੋਈ ਵੀ ਖੁਸ਼ੀ ਗਮੀ ਜਿਸ ਕਦਰ ਆਸਨ ਤਰੀਕੇ ਦੇ ਨਾਲ ਅਸੀਂ ਪੰਜਾਬੀ 'ਚ ਬਿਆਨ ਕਰ ਸਕਨੇ ਆ, ਓਡੀ ਆਸਾਨੀ ਦੇ ਨਾਲ ਤੇ ਓਡੇ ਮੌਸਰ ਅੰਦਾਜ਼ ਦੇ ਵਿੱਚ ਸਾਡੇ ਕੋਲੋਂ ਉਰਦੂ, ਇੰਗਲਿਸ਼, ਅਰਬੀ, ਫਾਰਸੀ ਦੇ ਵਿੱਚ ਨਹੀਂ ਦੱਸੀ ਜਾ ਸਕਦੀ। ਬਿਸਮਿल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब ना कोई। प्यारे वेखण वालिओ, पंजाबी मां बोली दे जुबानो अदब ते सकाफत दे फरोग ते वधावे ते चढ़तन लई शुरू कीते जान वाले तुहाडे अपने YouTube चैनल मेला TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਪਿਆਰਿਓ, ਤੁਹਾਡੇ ਮੁਹੱਬਤਨਾਮੇ ਸਾਡੇ ਨਾਲ ਵੀ ਤੇ ਆਪਣੀ ਮਾਂ ਬੋਲੀ ਦੇ ਨਾਲ ਵੀ ਤੁਹਾਡੀ ਅਟੂਟ ਮੁਹੱਬਤ ਦਾ ਬੜਾ ਵੱਡਾ ਸਬੂਤ ਨੇ। ਸਾਨੂੰ ਜਿਹੜੇ ਤੁਹਾਡੇ ਬਰਕੀ ਮਰਾਸਲਾਤ, ਤੁਹਾਡੇ WhatsApp ਮੈਸੇजेस और कमेंट्स मौसूल होंदे ने, सच्ची गल तो ये वे कि बड़े ही दिल खुशकुन होंदे ने। प्यारिओ, एक गल थोड़ी जी जिहड़ी है उन्हें सानू मखमसे दे विच पाया होया है, वो ये कि साडे बहुत सारे व्यूअर्स साथों ये मंग करते ने भई असी अखाना दे मुतालब ते तराजम जिहड़े तुहाडे हजूर बयान करने आ, ਉਹਨਾਂ ਦਾ ਸਿਲਸਿਲਾ ਹਰੂਫੇ ਅਬਜਦ ਦੇ ਹਿਸਾਬ ਨਾਲ ਸ਼ੁਰੂ ਕਰੀਏ। ਯਾਨੀ ਪਹਿਲੇ ਅਜਿਹੇ ਅਖਾਨ ਤੁਹਾਡੀ ਸੇਵਾ 'ਚ ਪੇਸ਼ ਕਰੀਏ ਜਿਹੜੇ ਅਲਫ ਦੇ ਨਾਲ ਸ਼ੁਰੂ ਹੁੰਦੇ ਨੇ, ਉਦੋਂ ਬਾਅਦ ਫਿਰ ਜਿਹੜੇ ਬੇ ਨਾਲ, ਫਿਰ ਜਿਹੜੇ ਤੇ ਨਾਲ, ਯਾਨੀ ਅਲਫਾਬੈਟਸ ਦੇ ਹਿਸਾਬ ਦੇ ਨਾਲ ਅਸੀਂ ਤੁਹਾਡੇ ਹਜ਼ੂਰ ਅਖਾਨ ਪੇਸ਼ ਕਰੀਏ। ਲੇਕਿਨ ਪਿਆਰਿਓ, ਸਾਡੇ ਜਿਹੜੇ ਦੂਸਰੇ ਵਿਊਅਰਸ ਨੇ
ਉਹਨਾਂ ਦੀ ਇਹ ਮੰਗ ਹੁੰਦੀ ਹੈ ਕਿ ਜਿਹੜੇ ਅਸੀਂ ਤੁਹਾਨੂੰ ਅਖਾਣ ਭਿਜਵਾਉਂਦੇ ਆ, ਯਾਨੀ ਸਾਡੇ ਵਿਊਅਰਸ ਵੀ ਤੇ ਸਾਨੂੰ ਬਹੁਤ ਸਾਰੇ ਅਖਾਣ ਭਿਜਵਾਉਂਦੇ ਨੇ, ਸਵਾਲਾਤ ਭਿਜਵਾਉਂਦੇ ਨੇ। ਉਹ ਕਹਿੰਦੇ ਨੇ ਵੀ ਸਾਡੇ ਅਖਾਣਾਂ ਦਾ ਪਹਿਲੇ ਤੁਸੀਂ ਤਰਜਮਾ ਦੱਸੋ, ਸਾਡੇ ਸਵਾਲਾਤ ਦੇ ਜਵਾਬਾਤ ਪਹਿਲੇ ਸਾਨੂੰ ਦਿਓ। ਤੇ ਪਿਆਰਿਓ, ਅਸੀਂ ਆਪਣਾ ਤੇ ਮਨ ਮਰਜ਼ੀ ਕਰ ਨਹੀਂ ਕੋਈ ਸਕਦੇ, ਸਾਡਾ ਆਪਣਾ ਕੋਈ ਐਸਾ ਫੈਸਲਾ ਹੁੰਦਾ ਨਹੀਂ। ਅਸੀਂ ਕੋਸ਼ਿਸ਼ ਤੇ ਇਹੀ ਕਰਨੇ ਆ ਕਿ ਤੁਸੀਂ ਚੂੰਕਿ ਸਾਡੇ ਪਿਆਰੇ ਹੋ ਤੇ ਤੁਹਾਡੀ ਹੀ ਗੱਲ ਜਿਹੜੀ ਹੈ ਉਹਦੀ ਆਦਰ ਕਰੀਏ, ਤੁਹਾਡੀ ਗੱਲ ਮੰਨੀ ਜਾਏ। ਉਹ ਬੜਾ ਪਿਆਰਾ ਇੱਕ ਸ਼ੇਰ ਮੈਨੂੰ ਯਾਦ ਆ ਗਿਆ ਹੈ ਕਿ ਸ਼ੌਕ ਫਿਕਰ ਟੁਰ ਪੈਂਦਾ ਏ ਉਧਰ, ਜਿਸ ਡੰਡੀ ਉਹ ਮੋੜੇ, ਤੇ ਨੱਕ ਵਿੱਚ ਨੱਥ ਤੇ ਹੱਥ ਸਜਣ ਦੇ, ਮੇਰੀਆਂ ਵਾਗਾਂ ਡੋਰਾਂ। ਵਾਹ। ਤੇ ਉਹ ਹਿਸਾਬ ਹੈ ਵੀ ਸਾਡੀ ਆਪਣੀ ਸੋਚ ਫਿਕਰ ਅਸੀਂ ਵਰਤਦੇ ਹੀ ਨਹੀਂ, ਅਸੀਂ ਉਧਰ ਹੀ ਟੁਰਨੇ ਆ। ਸਾਡਾ ਸ਼ੌਕ, ਸਾਡਾ ਫਿਕਰ ਉਸੇ ਡੰਡੀ ਟੁਰ ਪੈਂਦਾ ਜਿੱਧਰ ਤੁਸੀਂ ਸਾਨੂੰ ਟੋਰਦੇ ਹੋ। ਤੇ ਆਓ ਫਿਰ, ਚੂੰਕਿ ਬਹੁਤੇ ਸਾਡੇ ਵਿਊਅਰਸ ਦੀ ਇਹੋ ਹੀ ਮੰਗ ਹੈ ਕਿ ਡੇ ਬਾਈ ਡੇ ਜਿਹੜੇ ਤਾਜ਼ਾ ਤੁਸੀਂ ਸਾਨੂੰ ਅਖਾਣ ਭਿਜਵਾਉਂਦੇ ਹੋ, ਉਹਨਾਂ ਦੇ ਤਰਾਜੁਮ ਅਸੀਂ ਤੁਹਾਡੇ ਹਜ਼ੂਰ ਬਿਆਨ ਕਰੀਏ। ਤੇ ਹੁਣ ਹਾਲੀ ਇਹੋ ਹੀ ਸਿਲਸਿਲਾ ਚੱਲਣ ਦੇਨੇ ਆ। ਕੁਝ ਚਿਰਾਂ ਦੇ ਬਾਅਦ ਜਾ ਕੇ ਫਿਰ ਇਨਸ਼ਾਅੱਲਾ ਅਲਫਾਬੈਟਸ ਵਾਈਜ਼ ਵੀ ਅਸੀਂ ਜਿਹੜਾ ਤੁਹਾਡਾ ਹੁਕਮ ਹੈ ਉਹਦੀ ਵੀ ਤਾਮੀਲ ਕਰਾਂਗੇ। ਅੱਜ ਸਾਨੂੰ ਸਭ ਤੋਂ ਪਹਿਲੇ ਜਿਹੜੇ ਅਖਾਣ ਭਿਜਵਾਏ ਨੇ ਉਹ ਸਾਡੇ ਬੜੇ ਪਿਆਰੇ ਮਿੱਤਰ, ਸਾਡੇ ਮੁਸਤਕਿਲ ਨਾਜ਼ਰ ਨੇ, ਨਾਮੇ ਨਾਮੀ ਹੈ ਉਹਨਾਂ ਦਾ ਚੌਧਰੀ ਮੁਹੰਮਦ ਲੁਕਮਾਨ ਚੀਮਾ, ਇਸਲਾਮਾਬਾਦ ਤੋਂ ਬਿਲੋਂਗ ਕਰਦੇ ਨੇ। ਉਹਨਾਂ ਨੇ ਸਾਨੂੰ 2 ਅਖਾਣ ਭਿਜਵਾਏ ਨੇ। ਮੈਂ ਬਾਬਾ ਜੀ ਦੀ ਖਿਦਮਤ ਜੋ ਅਰਜ਼ ਕਰਨ ਲੱਗਾ। ਆਓ ਫਿਰ ਚੱਲੀਏ ਬਾਬਾ ਜੀ ਵੱਲ। अस्सलाम वालेकुम जनाब जी। वालेकुम सलाम जनाब जुवेद साहब जी, आया नो जी, बिस्मिल्लाह जी। अच्छा हजूर, एक साढ़े बड़े प्यारे नाजर ने जी जी, लुकमान चीमा साहब जी जी, इस्लामाबाद तो उन्होंने सानू 2 ਭਿਜਵਾਏ ਨੇ ਅਖਾਣ। जी जी जी। ਉਹਨਾਂ ਦੇ ਕਮੈਂਟਸ ਜਿਹੜੇ ਹੁੰਦੇ ਨੇ ਸਾਡੇ ਵਿਊਅਰਸ ਦੇ, ਉਹ ਤੇ ਲੰਮੇ ਹੁੰਦੇ ਨੇ। ਉਹਦੇ 'ਚ ਉਹਨਾਂ ਬੜੀ ਤੁਹਾਡੀ ਤਾਰੀਫ ਵੀ ਕੀਤੀ ਹੈ। ਮਿਹਰਬਾਨੀ। ਉਹਨਾਂ ਪੰਜਾਬੀ ਦੀ ਸੇਵਾ ਲਈ ਜੋ ਤੁਹਾਡੇ ਯਤਨ ਨੇ ਉਹਨਾਂ ਨੂੰ ਵੀ ਬੜਾ ਸਲਾਹਿਆ ਹੈ ਜੀ, ਮਿਹਰਬਾਨੀ। ਇਹ ਵੀ ਇਨਸ਼ਾਅੱਲਾ ਅਸੀਂ ਇੱਕ ਦਿਨ ਪ੍ਰੋਗਰਾਮ ਪੂਰਾ ਕਰਨਾ ਹੈ ਜਿਹਦੇ ਵਿੱਚ ਨਾ ਜੀ ਅਸੀਂ ਸਿਰਫ ਆਪਣੇ ਮਿੱਤਰਾਂ ਦੇ ਖੱਤ ਪੜਾਂਗੇ। ਉਹਨਾਂ ਜਿਹੜੇ ਸਾਨੂੰ ਮਰਾਸਲੇ ਭੇਜੇ ਨੇ, ਜੋ ਤੁਹਾਡੇ ਬਾਰੇ ਆਖਿਆ, ਜੋ ਸਾਨੂੰ ਮਸ਼ਵਰੇ ਦਿੱਤੇ ਨੇ, ਉਹ ਇਨਸ਼ਾਅੱਲਾ ਸਾਰੇ ਉਹਦੇ ਵਿੱਚ ਅਸੀਂ ਬਿਆਨ ਕਰਾਂਗੇ। ਅੱਜ ਜਨਾਬ ਜਿਹੜਾ ਪਹਿਲਾ ਅਖਾਣ ਸਾਨੂੰ ਇਹਨਾਂ ਭਿਜਵਾਇਆ ਹੈ ਲੁਕਮਾਨ ਚੀਮਾ ਸਾਹਿਬ ਨੇ ਇਸਲਾਮਾਬਾਦੋਂ, ਉਹ ਇਸ ਤਰ੍ਹਾਂ ਜੀ, ਕੋਈ ਮਰੇ ਭਾਵੇਂ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ। ਹਾਂਜੀ, ਇਹਦਾ ਉਹ ਆਂਦੇ ਨੇ ਜੀ ਕੀ ਤਰਜਮਾ ਹੁੰਦਾ ਹੈ? ਹਾਂਜੀ, ਇਹ ਸ਼ੇਰ ਜਿਹੜਾ ਸੁਥਰੇ ਸ਼ਾਹ ਦਾ ਸ਼ੇਰ ਹੈ ਜੀ। ਬਾਬਾ ਜੀ ਸੁਥਰੇ ਸ਼ਾਹ ਸੂਫੀ ਸਿਲਸਿਲੇ ਦੇ ਬਹੁਤ ਵੱਡੇ ਸ਼ਾਇਰ ਹੋਏ ਨੇ। ਅਜੀ ਇਸ ਤਰ੍ਹਾਂ ਤੇ ਉਹਨਾਂ ਨੇ ਮਤਲਬ ਇਹ ਜ਼ਿੰਦਗੀ ਦੀਆਂ ਜਿਹੜੀਆਂ ਕੁੜਿੱਤਣਾਂ ਨੇ ਜੀ, ਹਾਂਜੀ, ਇਹਦੇ ਬਾਰੇ 'ਚ ਫੈਸਲਾ ਕਰਕੇ ਇਹ ਆਖਿਆ ਵੀ ਜੋ ਵੀ ਜ਼ਿੰਦਗੀ 'ਚ ਦੁੱਖ ਆਉਂਦੇ ਨੇ, ਹਾਂ, ਜਿੰਨੀਆਂ ਵੀ ਮੁਸੀਬਤਾਂ ਆਉਂਦੀਆਂ ਨੇ, ਵੇਖੋ ਨਾ, ਜ਼ਿੰਦਗੀ ਇੱਕ ਦੁੱਖਾਂ ਦਾ ਘਰ ਹੈ। ਜੰਮਣ ਦੀਆਂ ਪੀੜਾਂ, ਮਰਨ ਦਾ ਦੁੱਖ, ਹਾਂ ਜੀ, ਬਿਮਾਰੀਆਂ, ਹਾਂਜੀ, ਆਫਤਾਂ, ਹੋਰ ਖੁਸ਼ੀਆਂ। ਤੁਸੀਂ ਗੌਰ ਕਰੋ, ਜਮਾ ਤਫਰੀਕ ਕਰੋ ਨਾ ਜੀ ਜ਼ਿੰਦਗੀ ਨੂੰ, ਹਾਂਜੀ, ਤੇ ਤੁਸੀਂ ਵੇਖੋਗੇ ਕਿ ਚਾਵਾਂ ਦੇ ਪਲ ਬੜੇ ਥੋੜੇ, ਹਾਂ, ਤੇ ਦੁੱਖ, ਮੁਸੀਬਤਾਂ, ਸੋਚਾਂ, ਪਰੇਸ਼ਾਨੀਆਂ ਤੇ ਸ਼ੂਗਰ ਲਾਉਣ ਵਾਲੀਆਂ ਸੋਚਾਂ ਉਹ ਬਹੁਤ ਜ਼ਿਆਦਾ ਨੇ। ਕੁੜਿੱਤਣਾ ਬਹੁਤੀਆਂ ਨੇ। ਕੁੜਿੱਤਣਾ ਬਹੁਤ ਜ਼ਿਆਦਾ ਨੇ। ਹਾਂਜੀ, ਉਹ ਕੁੜਿੱਤਣਾ ਨੇ ਘੇਰਿਆ ਹੋਇਆ। ਅਜੀ, ਜਦੋਂ ਇਹਦੇ ਜੋ ਬੰਦਾ ਬਾਹਰ ਨਿਕਲਦਾ ਨਾ, ਜਦੋਂ ਫਕੀਰ ਹੋ ਜਾਂਦਾ ਹੈ, ਵਾਹ, ਦਰਵੇਸ਼ ਹੋ ਜਾਂਦਾ ਹੈ, ਤੇ ਉਦੋਂ ਉਹ ਕੀ ਕਰਦਾ ਕਿ ਉਹ ਇਹ ਦੁਨੀਆ ਦੀ ਸਾਰੀ ਮਤਲਬ ਇਹ ਲੱਤ ਮਾਰ ਦਿੰਦਾ। ਦੁਨੀਆ ਦੇ ਲਾਲਚ, ਲੋਭ, ਫਿਕਰ, ਯੱਬ, ਖੜੱਬ, ਸਾਰੇ ਜ਼ਿੰਦਗੀ ਦੇ ਜਿਹੜੇ ਨੇ ਗਮੀਆਂ ਖੁਸ਼ੀਆਂ ਉਹਦੇ ਲਈ ਇੱਕ ਗਮੀਆਂ ਬਰਾਬਰ, ਖੁਸ਼ੀਆਂ ਉਹਦੇ ਲਈ ਇੱਕ ਬਰਾਬਰ। ਉਹਨੂੰ ਨਾ ਕਿਸੇ ਜੰਮੇ ਦੀ ਚਾਹ ਤੇ ਨਾ ਕਿਸੇ ਮਰੇ ਦਾ ਦੁੱਖ। ਤੋ ਉੱਥੇ ਜਾ ਕੇ ਸੁਥਰੇ ਸ਼ਾਹ ਨੇ ਆਖਿਆ ਸੀ ਕਿ ਕੋਈ ਮਰੇ ਕੋਈ ਜੀਵੇ, ਸੁਥਰਾ ਘੋਲ ਪਤਾਸੇ ਪੀਵੇ, ਯਾਨੀ ਰਾਜ਼ੀ ਬਰਜ਼ਾ ਹੋ ਗਏ। ਹਾਂਜੀ, ਕਿ ਅਸੀਂ ਤੇ ਮਤਲਬ ਖੁਸ਼ ਹੀ ਰਹਿਣਾ ਹੈ। ਹਾਂ। ਜਿਵੇਂ ਇਹ ਵੀ ਮਾਲਕ ਦੀ ਰਜ਼ਾ ਹੈ। ਜੇ ਉਹ ਕਿਸੇ ਨੂੰ ਖੜਦਾ ਪਿਆ ਤੇ ਇਹ ਵੀ ਮਾਲਕ ਦੀ ਰਜ਼ਾ ਹੈ, ਜੇ ਕੋਈ ਰੋਂਦਾ ਪਿਆ ਤੇ ਇਹ ਵੀ ਮਾਲਕ ਦੀ ਰਜ਼ਾ ਹੈ, ਤੇ ਜੇ ਕੋਈ ਹੱਸਦਾ ਪਿਆ ਤੇ ਇਹ ਵੀ ਮਾਲਕ ਦੀ ਰਜ਼ਾ ਹੈ। ਜਿਸ ਤਰ੍ਹਾਂ ਉਹਨਾਂ ਦਾ ਇੱਕ ਹੋਰ ਸ਼ੇਰ ਹੈ ਜੀ,
ਕਿ ਧਿਆਨ ਗਿਆਨ ਸਭ ਸੁਥਰਿਆ ਦੂੰ ਟਾਪਾਂ ਦੇ ਹੇਠ। ਆਹ ਤੇ ਜੇ ਯਕੀਨ ਨਹੀਂ ਆਉਂਦਾ ਤੇ ਭੁੱਖਿਆ ਰਹਿ ਕੇ ਵੇਖ। ਵਾਹ 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 ਵਾਹ। ਕਿ ਉਹਨਾਂ ਗਿਆ ਪੂਰੀ ਦੁਨੀਆ ਦਾ ਕਾਇਨਾਤ ਦਾ ਫਲਸਫਾ ਦੂੰ ਰੋਟੀਆਂ ਦੇ ਥੱਲੇ ਹੈ। ਔਰ ਇਹਦੇ ਜਿੰਨਾ ਚਿਰ ਇਹ ਨਾ ਢਿੱਡ 'ਚ ਪੈਣ ਹਾਂਜੀ ਉਹਨਾਂ ਚਿਰ ਮਤਲਬ ਇਹ ਉਹਨੇ ਆਖਿਆ 4 ਕਿਤਾਬਾਂ ਅਸਮਾਨੋਂ ਉਤਰੀਆਂ 5ਵਾਂ ਉਤਰਿਆ ਟੁੱਕ ਤੇ ਜੇ ਨਾ ਹੋਵਣ ਦੇ ਜੇ ਨਾ ਹੋਵੇ ਟੁੱਕ ਤੇ ਸਾਰੇ ਜਾਣ ਸਾਰਾ ਕੁਝ ਜਾਏ ਮੁੱਕ। ਤੋ ਗੱਲ ਇਹ ਹੈ ਪੇਟ ਨਾ ਪਈਆਂ ਰੋਟੀਆਂ ਦਾ ਸਭੇ ਗੱਲਾਂ ਖੋਟੀਆਂ। ਹਾਂਜੀ ਹਜ਼ਰਤ ਅਲੀ ਅਲੈਹਿਸਲਾਮ ਦਾ ਕੌਲ ਹੈ ਕਿ ਮੈਨੂੰ ਭੁੱਖ ਕਿਤੇ ਇਨਸਾਨੀ ਸ਼ਕਲ 'ਚ ਮਿਲਦੀ ਤੇ ਸਭ ਤੋਂ ਪਹਿਲਾਂ ਮੈਂ ਉਹਨੂੰ ਕਤਲ ਕਰਤਾ। ਤੋ ਗੱਲ ਇਹ ਹੈ ਕਿ ਇਹ ਹੈ ਜ਼ਿੰਦਗੀ। ਔਰ ਜਿਹੜਾ ਇਹ ਫਕੀਰ ਹੈ ਉਹਨੇ ਆਖਿਆ ਵੀ ਜੋ ਵੀ ਹੁੰਦਾ ਹੋਣ ਦਿਓ ਮੈਂ ਤੇ ਖੁਸ਼ੀਆਂ ਮਨਾਣੀਆਂ ਨੇ ਕਿਉਂਕਿ ਮੇਰਾ ਰੱਬ ਇਸੇ ਕੰਮ 'ਚ ਰਾਜ਼ੀ। ਲੋ ਜੀ ਪਿਆਰਿਓ ਤੁਸੀਂ ਦੇਖਿਆ ਕਿੰਨੀ ਖੂਬਸੂਰਤ ਵਜ਼ਾਹਤ ਕੀਤੀ। ਇਹ ਸੁਥਰੇ ਸ਼ਾਹ ਇੱਕ ਸੂਫੀ ਸ਼ਾਇਰ ਸਨ। ਉਹਨਾਂ ਦੇ ਇੱਕ ਸ਼ੇਰ ਦਾ ਮਿਸਰ ਹੈ ਕਿ ਕੋਈ ਮਰੇ ਭਾਵੇਂ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ। ਯਾਨੀ ਇੱਕ ਮੁਕਾਮ ਫਕੀਰ ਦੇ ਉੱਤੇ ਅਜਿਹਾ ਵੀ ਆਉਂਦਾ ਜਦੋਂ ਫਕੀਰ ਮੈਂ ਨਹੀਂ ਸਭ ਤੂੰ ਇਸ ਮੁਕਾਮ ਤੇ ਪਹੁੰਚ ਜਾਂਦਾ ਆਪਣੀ ਮਨ ਮਰਜ਼ੀ ਕਰਦਾ ਹੀ ਨਹੀਂ ਜੋ ਰੱਬ ਕਰੇ ਉਹਦੇ ਤੇ ਰਾਜ਼ੀ ਹੋ ਜਾਂਦਾ ਰਾਜ਼ੀ ਬਰਜ਼ਾਏ ਰੱਬੀ। ਇਹ ਜਦੋਂ ਮੁਕਾਮ ਆ ਜਾਂਦਾ ਤੇ ਫਿਰ ਫਕੀਰ ਇਹੋ ਹੀ ਆਖਦੇ ਨੇ ਕਿ ਕੋਈ ਮਰੇ ਭਾਵੇਂ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ। ਯਾਨੀ ਖੁਸ਼ੀ ਆਵੇ ਬਿਸਮਿਲ੍ਲਾ, ਕੋਈ ਗਮ ਮਿਲੇ ਅੱਲਾ ਪਾਕ ਦਾ ਹੀ ਉਹ ਵੀ ਘੱਲਿਆ ਹੋਇਆ। ਰਾਜ਼ੀ ਬਰਜ਼ਾ ਮੈਨੂੰ ਰਹਿਣਾ ਚਾਹੀਦਾ। ਸੁਥਰਾ ਜਿਹੜਾ ਉਹ ਹਰ ਹਾਲ 'ਚ ਰਾਜ਼ੀ ਹੈ ਜਿਸ ਹਾਲ 'ਚ ਰੱਬ ਰੱਖੇ। ਜੇ ਸੋਹਣਾ ਮੇਰੇ ਦੁੱਖ ਵਿੱਚ ਰਾਜ਼ੀ ਤੇ ਮੈਂ ਸੁੱਖ ਨੂੰ ਚੁੱਲ੍ਹੇ ਡਾਵਾਂ। ਇਹ ਵੀ ਹਜ਼ਰਤ ਖਵਾਜਾ ਗੁਲਾਮ ਫਰੀਦ ਦਾ ਇੱਕ ਮਿਸਰਾ ਹੈ। ਇਸੇ ਹਾਲਤ ਨੂੰ ਫਕੀਰ ਦੀ ਇਸੇ ਜਿਹੜੀ ਉਹਦੀ ਹਾਲਤ ਹੋ ਜਾਂਦੀ ਹੈ ਫਕਰ ਦੇ ਵਿੱਚ ਉਹਨੂੰ ਇਹਦੇ ਵਿੱਚ ਬਾਬਾ ਜੀ ਨੇ ਡਿਫਾਈਨ ਤੇ ਡਿਸਕ੍ਰਾਈਬ ਕੀਤਾ ਭਈ ਕੋਈ ਮਰੇ ਭਾਵੇਂ ਕੋਈ ਜੀਵੇ ਸੁਥਰਾ ਘੋਲ ਪਤਾਸੇ ਪੀਵੇ। ਅਗਲਾ ਅਖਾਨ ਬਾਬਾ ਜੀ ਜਿਹੜਾ ਉਹ ਵੀ ਲੁਕਮਾਨ ਚੀਮਾ ਸਾਹਿਬ ਹੋਰਾਂ ਹੀ ਭਿਜਵਾਇਆ ਜੀ। ਉਹ ਆਖਦੇ ਨੇ ਜੀ ਕਿ ਜਦੋਂ ਨੂੰਹ ਕੁਆਰੀ ਤੇ ਸੱਸ ਗਲੀਆਂ ਉੱਤੋਂ ਵਾਰੀ ਤੇ ਨੂੰਹ ਆਈ ਬੂਹੇ ਤੇ ਸੱਸ ਡੁੱਬਣ ਲੱਗੀ ਖੂਏ। ਇਹਦਾ ਕੀ ਤਰਜਮਾ ਹੈ ਜੀ? ਗੱਲ ਇਹ ਵੇ ਜੀ ਕਿ ਜਿਹੜੀ ਸ਼ੈ ਤੁਹਾਡੇ ਕੋਲ ਨਹੀਂ ਹੁੰਦੀ ਜੀ। ਮੇਰੇ ਅੱਬਾ ਜੀ ਆਂਦੇ ਹੁੰਦੇ ਸਨ ਵੀ ਘਰ ਜੇ ਛੰਨਾ ਹੋਵੇ ਨਾ ਕੋਈ ਏਕੀ ਤੇ ਉਹਨੂੰ ਬੰਦਾ ਬੜਾ ਮਾਂਜ ਕੇ ਰੱਖਦਾ। ਜਦੋਂ 2-4 ਹੋ ਜਾਣ ਨਾ ਤੇ ਫਿਰ ਉਹਨਾਂ ਦੀ ਕੋਈ ਪਰਵਾਹ ਨਹੀਂ, ਉਹ ਕਦਰ ਨਹੀਂ ਰਹਿੰਦੀ। ਹਾਂਜੀ ਤੋ ਗੱਲ ਇਹ ਵੇ ਕਿ ਜਦੋਂ ਸੱਸ ਜਿਹੜੀ ਹੈ ਨਾ ਅਸਲ 'ਚ ਰੂਸੀ ਜ਼ਬਾਨ ਦੀ ਇੱਕ ਅਖਾਣ ਹੈ ਜਦੋਂ ਮੈਂ ਨੂੰਹ ਬਣੀ ਤੇ ਮੈਨੂੰ ਸੱਸ ਚੰਗੀ ਨਾ ਲੱਭੀ, ਜਦੋਂ ਮੈਂ ਸੱਸ ਬਣੀ ਤੇ ਮੈਨੂੰ ਨੂੰਹ ਚੰਗੀ ਨਾ ਲੱਭੀ। ਗੱਲ ਇਹ ਹੈ ਕਿ ਕਬਜ਼ੇ ਦਾ ਰੌਲਾ ਹੈ। ਜਿੰਨਾ ਚਿਰ ਨੂੰਹ ਜਿਹੜੀ ਹੈ ਉਹ ਜ਼ਾਹਰੇ ਕਾਨੂੰਨ ਕੁਦਰਤ ਹੈ, ਕੁਦਰਤ ਦਾ ਕਾਨੂੰਨ ਹੈ। ਨੂੰਹ ਨੇ ਆਉਣਾ ਹੀ ਹੁੰਦਾ, ਮੁੰਡੇ ਵਿਆਹਣੇ ਹੀ ਹੁੰਦੇ ਨੇ, ਨੂੰਹਾਂ ਨੇ ਘਰ। ਔਰ ਉਹ ਜਿਹੜਾ ਸੱਸ ਦਾ ਕਬਜ਼ਾ ਹੈ ਜਿਹਨੂੰ ਆਪਣਾ ਥਾਂ ਸਮਝਦੀ ਏ ਅਸਲ 'ਚ ਥਾਂ ਤੇ ਕਿਸੇ ਦਾ ਵੀ ਨਹੀਂ। ਅਸੀਂ ਤੇ ਸਾਰੇ ਮੁਸਾਫਰਖਾਨੇ 'ਚ ਰਹਿ ਰਹੇ ਹਾਂ ਹਾਂਜੀ ਸਦੀਆਂ ਤੋਂ। ਇਸ ਥਾਂ ਤੇ ਜਿੱਥੇ ਮੈਂ ਬੈਠਾ ਪਤਾ ਨਹੀਂ ਕਿਹੜੇ ਬਹਿ ਕੇ ਹਾਂਜੀ ਤੇ ਮਤਲਬ ਹਾਸ਼ਮ ਬੈਠ ਗਈਆਂ ਲੱਖ ਡਾਰਾਂ ਜਗਤ ਮੁਸਾਫਰਖਾਨਾ। ਤੋ ਗੱਲ ਇਹ ਹੈ ਕਿ ਉਹ ਇੱਕ ਨਫਸਿਆਤੀ ਤੌਰ ਤੇ ਸਾਈਕੋਲੋਜੀਕਲੀ ਬੰਦਾ ਸਮਝਦਾ ਕਿ ਮੇਰੇ ਘਰ ਦੇ ਉੱਤੇ ਮੇਰਾ ਰਾਜ ਹੈ ਹਾਂਜੀ ਇਹ ਮੇਰੇ ਪੁੱਛਣ ਤੋਂ ਬਗੈਰ ਨਹੀਂ ਕੁਝ ਚੱਲਦਾ। ਫਿਰ ਇਹ ਵੇ ਕਿ ਉਹ ਅਖਤਿਆਰ ਦਾ ਜਿਹੜਾ 100% ਅਖਤਿਆਰ ਮਾਂ ਕੋਲ ਹੁੰਦੇ ਨੇ ਜਿੰਨਾ ਚਿਰ ਨੂੰਹ ਨਹੀਂ ਆਉਂਦੀ। ਜਦੋਂ ਨੂੰਹ ਆਉਂਦੀ ਹੈ ਤੇ ਉਹ ਜ਼ਾਹਰ ਉਹ ਜਿਹੜਾ ਪਿਆਰ ਹੁੰਦਾ ਬੱਚਿਆਂ ਦੇ ਕੋਲ ਮਾਂ ਲਈ ਉਹ ਵੀ ਥੋੜਾ ਜਿਹਾ ਵੰਡਿਆ ਜਾਂਦਾ। ਉਹ ਵੰਡ ਕੇ ਤੇ ਅੱਧਾ ਕੁ ਉਹ ਨੂੰਹ ਵੱਲ ਟੁਰ ਜਾਂਦਾ। ਜਦੋਂ ਉਧਰ ਟੁਰ ਗਿਆ ਤੇ ਅੱਗੋਂ ਉਹਨਾਂ ਦੇ ਜਦੋਂ ਬੱਚੇ ਹੁੰਦੇ ਨੇ ਹਾਂਜੀ ਉਹ ਕੁਝ ਪਿਆਰ ਉਧਰ ਟੁਰਿਆ ਲਗਾ ਜਾਂਦਾ ਤੇ ਪਿਆਰ ਦੇ ਜਿਹੜੇ ਯੂਨਿਟ ਨੇ ਨਾ ਜਿਹੜੇ ਉਹ ਘਟਨੇ ਸ਼ੁਰੂ ਹੁੰਦੇ ਨੇ ਉਹ ਸਾਰਾ ਘਾਟਾ ਮਾਂ ਨੂੰ ਪੈਂਦਾ ਜਿੰਨੀ ਸੱਸ ਨੂੰ ਪੈਂਦਾ। ਜਿੰਨੀ 100 ਯੂਨਿਟ ਅਗਰ ਅਸੀਂ ਪਿਆਰ ਦੇ ਕਰ ਲਈਏ ਨੂੰਹ ਆਉਣ ਤੇ 50 ਯੂਨਿਟ ਚਲੇ ਗਏ ਉਧਰ ਹਾਂਜੀ ਨੂੰਹ ਵੱਲ। ਜਦੋਂ 50 ਯੂਨਿਟ ਚਲੇ ਗਏ ਉਹਦੇ ਵੱਲ ਬੱਚੇ ਹੋਣੇ ਸ਼ੁਰੂ ਹੋ ਗਏ। ਉਹ ਬੱਚਿਆਂ ਵੱਲ ਜਿਹੜੇ ਨੇ ਉਹੋ ਹੀ ਪਿਆਰ ਦੇ ਯੂਨਿਟ ਘਟਦੇ ਉਹ ਸਾਰਾ ਘਾਟਾ ਤੇ ਉਸ ਮਾਂ ਨੂੰ ਪੈਣਾ। ਉਹਨੇ ਫਿਰ ਨਫਸਿਆਤੀ ਤੌਰ ਤੇ ਸਾਈਕੋਲੋਜੀਕਲੀ ਇਹਨੇ ਆਖਣਾ ਵੀ ਮੈਂ ਮਤਲਬ ਇਹ ਵੇ
ਕਿ ਮੇਰਾ ਤੇ ਸਤਿਆਨਾਸ਼ ਹੋ ਗਿਆ, ਮੇਰਾ ਤੇ ਕਬਜ਼ਾ ਵੀ ਗਿਆ, ਮੇਰਾ ਤੇ ਉਹ ਜਿਹੜਾ ਰੋਬ ਰਾਬ ਸੀ ਉਹ ਵੀ ਗਿਆ। ਤੋ ਅਸਲ 'ਚ ਸਾਰੀ ਨਫਸੀਆਤੀ ਜਿਹੜੀ ਖੇਡ ਹੈ, ਔਰ ਇਹ ਉਹਨਾਂ ਲੋਕਾਂ ਦੀ ਗੱਲ ਹੈ ਕਿ ਜਿਹੜੇ ਕਾਨੂੰਨ ਕੁਦਰਤ ਨੂੰ ਸਹੀ ਤਰੀਕੇ ਨਾਲ ਸਮਝਦੇ ਨੇ, ਜਿਹੜੇ ਕਾਨੂੰਨ ਕੁਦਰਤ ਨੂੰ ਸਹੀ ਤਰੀਕੇ ਨਾਲ ਸਮਝਦੇ ਨੇ, ਔਰ ਇਹ ਸਾਰਾ ਜਿਹੜਾ ਰੱਬ ਦਾ ਬਣਾਈ ਹੋਈ ਖੇਡ ਹੈ ਇਹਦੇ ਵਿੱਚ ਪੂਰਾ ਧਿਆਨ ਨਾਲ ਖੇਡਦੇ ਨੇ। ਇਹਨਾਂ ਨੂੰ ਉਹ ਸਮਝ ਕੇ ਕਿ ਸਾਰੀਆਂ ਜ਼ਿੰਦਗੀ ਦੀਆਂ ਜਿਹੜੀਆਂ ਹਕੀਕਤਾਂ ਨੇ, ਹਾਂਜੀ, ਕਿ ਨੂੰਹ ਨੇ ਆਉਣਾ, ਉਹਨੇ ਇਸ ਘਰ ਦੀ ਮਾਲਕ ਬਣਨਾ। ਵੇਖੋ ਨਾ ਜੀ, ਅਸੀਂ ਉਹਨੂੰ ਵਾਰਸ, ਆਪਣੀ ਨਸਲ ਦੀ ਵਾਰਸ ਬਣਾ ਕੇ ਬਾਹਰੋਂ ਪ੍ਰੋਟੋਕੋਲ ਨਾਲ ਲਿਆਉਂਦੇ ਆ, ਹਾਂਜੀ। ਔਰ ਉਹ ਸੱਸ ਵੀ ਜਦੋਂ ਪਾਣੀ ਵਾਰਦੀ ਏ ਤੇ ਬੜੀ ਖੁਸ਼ ਹੁੰਦੀ ਏ, ਲੇਕਿਨ ਉਹੀ ਨੂੰ ਜਦੋਂ ਆ ਕੇ ਮੰਜੇ ਤੇ ਬਹਿੰਦੀ ਏ ਤੇ ਉਹਨੂੰ ਬੁਰੀ ਲੱਗਣ ਲੱਗ ਪੈਂਦੀ ਏ। ਅਸਲ ਇਹ ਵੇ ਕਿ ਉਹਨੂੰ ਆਪਣੀ ਬਾਦਸ਼ਾਹ ਹੀ ਖੁਸ਼ਦੀ ਨਜ਼ਰ ਆਉਂਦੀ। ਤੋ ਇਹ ਹੈ ਸਾਰਾ ਸਿਲਸਿਲਾ। ਬਾਬਾ ਜੀ ਨੇ ਫਰਮਾਇਆ ਕਿ ਉਹ ਮਾਂ ਜਿਹੜੀ ਹੁੰਦੀ ਹੈ ਨਾ, ਜਿਹੜੀ ਬਾਅਦ ਵਿੱਚ ਆਪਣੀ ਨੂੰਹ ਦੀ ਸੱਸ ਬਣ ਜਾਂਦੀ ਹੈ, ਉਹਦੇ ਇਖਤਿਆਰ ਤੇ ਉਹਦੇ ਪਿਆਰ ਦੇ ਵਿੱਚ ਜਿਹੜੀ ਤਕਸੀਮ ਆ ਜਾਂਦੀ ਹੈ ਨਾ, ਪੁੱਤਰ ਪਹਿਲੇ ਪੂਰੀ ਤਵੱਜਾ ਆਪਣੀ ਮਾਂ ਵੱਲ ਦਿੰਦਾ, ਬਾਅਦ ਵਿੱਚ ਉਹਨੂੰ ਅੱਧੀ ਤਵੱਜਾ ਬੇਗਮ ਵੱਲ ਵੀ ਦੇਣੀ ਪੈਂਦੀ ਹੈ। ਹੌਲੀ ਹੌਲੀ ਬੱਚੇ ਹੋ ਜਾਂਦੇ ਨੇ ਤੇ ਫਿਰ 75% ਬਾਬਾ ਜੀ ਫਰਮਾਇਆ ਕਿ ਉਧਰ ਮੁਤਵੱਜੋ ਹੋ ਜਾਂਦਾ। ਇਸੇ ਤਰ੍ਹਾਂ ਉਹੋ ਹੀ ਖਾਤੂਨ ਜਿਹੜੀ ਸੱਸ ਬਣੀ ਹੈ, ਉਹ ਕਦੀ ਪੂਰੇ ਘਰ ਦੇ ਵਿੱਚ ਕੁੱਲੀ ਤੌਰ 'ਤੇ ਬਾਇਖਤਿਆਰ ਸੀ, ਹਰ ਕਿਸਮ ਦਾ ਇਖਤਿਆਰ ਉਹਦੇ ਕੋਲ ਸੀ। ਉਹ ਹੌਲੀ ਹੌਲੀ ਫਿਰ ਉਹਦੇ ਵਿੱਚ ਵੀ ਵੰਡੀਆਂ ਪੈ ਜਾਂਦੀਆਂ ਨੇ। ਪਿਆਰਿਓ, ਇੱਥੇ ਅਸਲ ਗੱਲ ਤੇ ਇਹ ਵੇ ਕਿ ਥੋੜ੍ਹਾ ਜਿਹਾ ਕੰਪਰੋਮਾਈਜ਼ ਅਗਰ ਨੂੰਹ ਵੱਲੋਂ ਵੀ ਤੇ ਸੱਸ ਵੱਲੋਂ ਵੀ ਹੋਵੇ, ਤੇ ਸੱਸ ਜਿਹੜੀ ਖਾਤੂਨ ਬਣਦੀ ਏ, ਉਹ ਸਾਡੀਆਂ ਭੈਣਾਂ ਇਹ ਸੋਚਣ ਕਿ ਕਦੀ ਉਹ ਵੀ ਤੇ ਨੂੰਹ ਬਣ ਗਈ ਇਸ ਘਰ ਆਈਆਂ ਹਨ ਨਾ, ਜਿਸ ਘਰ ਦੇ ਵਿੱਚ ਅੱਜ ਉਹ ਕੁੱਲੀ ਤੌਰ 'ਤੇ ਮਾਲਕ ਤੇ ਹੁਕਮਰਾਨ ਬਣੀਆਂ ਹੋਈਆਂ ਨੇ, ਕਦੀ ਉਹ ਵੀ ਨੂੰਹ ਬਣ ਕੇ ਆਈਆਂ ਸਨ ਤੇ ਉਹਨਾਂ ਦੀ ਵੀ ਕੋਈ ਸੱਸ ਸੀ। ਜੇ ਉਹ ਦੁਨੀਆ ਤੇ ਨਹੀਂ ਰਹੀ ਤੇ ਕੁੱਲ ਇਖਤਿਆਰਾਤ ਇਹਨਾਂ ਕੋਲ ਆ ਗਏ ਤੇ ਫਿਰ ਇਹਨਾਂ ਵੀ ਨਹੀਂ ਰਹਿਣਾ। ਜਿਵੇਂ ਬਾਬਾ ਜੀ ਆਖਿਆ ਵੀ ਇਹ ਦੁਨੀਆ ਚੱਲ ਚਲਾਈ ਦਾ ਮੇਲਾ ਹੈ, ਸਾਡੇ ਵਹਿੰਦਿਆਂ ਵਹਿੰਦਿਆਂ ਕਈ ਟੁਰ ਗਏ ਤੇ ਅਸੀਂ ਕਈਆਂ ਦੇ ਵਹਿੰਦਿਆਂ ਟੁਰ ਜਾਣਾ। ਤੇ ਮੁਫਾਹਮਤ ਦੇ ਨਾਲ ਇੱਕ ਦੂਜੇ ਦੇ ਨਾਲ ਇੱਕ ਦੂਜੇ ਨੂੰ ਥੋੜ੍ਹੀ ਥੋੜ੍ਹੀ ਜਿਹੀ ਜਗ੍ਹਾ ਦਈਏ ਤੇ ਦੋਵੇਂ ਜੀ ਫਿਰ ਬੜੇ ਸੋਹਣੀ ਤਰ੍ਹਾਂ ਉਹ ਘਰ ਦੀ ਜਿਹੜੀ ਮੰਜੀ ਏ, ਪੂਰੇ ਘਰ ਨੂੰ ਇੱਕ ਚਾਰਪਾਈ ਤਸੱਵਰ ਕਰ ਲਿਆ ਜਾਏ ਤੇ ਸਾਰਾ ਟੱਬਰ ਬੜੇ ਸੋਹਣੇ ਤਰੀਕੇ ਨਾਲ ਉਹਦੇ ਉੱਤੇ ਬਹਿ ਸਕਦਾ। ਤੇ ਜੇ ਦੂਸਰੇ ਨੂੰ ਜਗ੍ਹਾ ਹੀ ਨਾ ਦਈਏ ਤੇ ਫਿਰ ਉਹਨਾਂ ਦੇ ਥੱਲੇ ਡਿੱਗਣਾ ਨਾ ਮੰਜੀ ਦਾ, ਉੱਥੋਂ ਫਿਰ ਲੜਾਈਆਂ ਵੀ ਸ਼ੁਰੂ ਹੋ ਜਾਂਦੀਆਂ। ਪਿਆਰੇ ਵੇਖਣ ਵਾਲਿਓ, ਦੁਬਈ ਤੋਂ ਸਾਡੇ ਇੱਕ ਪਰਮਾਨੈਂਟ ਵਿਊਅਰ ਨੇ, ਨਸੀਰ ਅਹਿਮਦ ਬੱਟ ਸਾਹਿਬ, ਉਹ ਸਾਨੂੰ ਅਖਾਨ ਭਿਜਵਾਉਂਦੇ ਨੇ ਪੰਜਾਬੀ ਦਾ ਆਪਣੇ ਵੀਡੀਓ ਕਲਿੱਪ ਦੇ ਵਿੱਚ, ਯਾਨੀ ਆਪਣਾ ਉਹ ਵੀਡੀਓ ਕਲਿੱਪ ਬਣਾਉਂਦੇ ਨੇ ਤੇ ਅਖਾਨ ਵਿੱਚ ਆਪਣੀ ਜ਼ੁਬਾਨੀ ਸਾਨੂੰ ਦੱਸਦੇ ਨੇ ਵੀ ਇਸ ਅਖਾਨ ਦਾ ਤਰਜਮਾ ਬਾਬਾ ਜੀ ਤੋਂ ਪੁੱਛ ਕੇ ਤੇ ਸਾਨੂੰ ਘੱਲੋ। ਲਓ ਜੀ ਪਿਆਰਿਓ, ਸਭ ਤੋਂ ਪਹਿਲੇ ਤੁਸੀਂ ਇਹ ਨਸੀਰ ਬੱਟ ਸਾਹਿਬ ਹੋਰਾਂ ਦਾ ਵੀਡੀਓ ਕਲਿੱਪ ਵੇਖੋ। ਜੀ ਜਨਾਬ ਡਾਕਟਰ ਜਵੇਦ ਅਕਰਮ ਸਾਹਿਬ, अस्सलाम वालेकुम रहमतुल्लाह। सद्दी ना बुलाई ते मैं लाड़े दी ताई। ਪਿਆਰਿਓ, ਇਹ ਜਿਹੜਾ ਅਖਾਨ ਹੈ ਨਸੀਰ ਬੱਟ ਸਾਹਿਬ ਹੋਰਾਂ ਸਾਨੂੰ ਭਿਜਵਾਇਆ ਹੈ, ਆਓ ਬਾਬਾ ਜੀ ਦੇ ਹਜ਼ੂਰ ਪੇਸ਼ ਕਰੀਏ ਤੇ ਬਾਬਾ ਜੀ ਤੋਂ ਇਹਦਾ ਤਰਜਮਾ ਪੁੱਛੀਏ। ਹਾਂਜੀ, ਮੈਂ ਸੁਣਿਆ ਜੀ ਕਿ ਸੱਦੀ ਨਾ ਬੁਲਾਈ ਮੈਂ ਮੁੰਡੇ ਦੀ ਤਾਈ ਜੀ। ਇਸ ਅਖਾਣ ਵਿੱਚ ਵੀ ਦੱਸਿਆ ਗਿਆ ਕਿ ਜਿਹੜੇ ਲੋਕੀ ਜਾਣ ਬੁੱਝ ਕੇ ਐਵੇਂ ਇਹੋ ਜਿਹੇ ਮੌਕਿਆਂ ਤੋਂ ਲਾਭ ਚੁੱਕਣ ਲਈ, ਸਿਰਫ ਰੋਟੀ ਖਾਣ ਲਈ ਜੀ ਜੀ ਆਪਣੀ ਰਿਸ਼ਤੇਦਾਰੀ ਕੱਢ ਲੈਂਦੇ ਨੇ, ਸਿਰਫ ਆ ਕੇ ਕਿ ਜੀ ਮੈਂ ਵੀ ਲੱਗਦੀਆਂ। ਹਾਲਾਂ ਵੇਖੋ ਨਾ, ਵਿਆਹਾਂ ਤੇ ਜਾਈਦਾ ਤੇ ਉੱਥੇ ਨਿਉਂਦਰਾ ਵੀ ਦੇਣਾ ਪੈਂਦਾ। ਹਾਂ, ਤੋ ਮਤਲਬ ਇਹ ਤੁਹਾਨੂੰ ਕੋਈ ਸੱਦੇ, ਤੁਸੀਂ ਇੱਜ਼ਤ ਨਾਲ ਜਾਓ, ਫਿਰ ਉੱਥੇ ਤੁਸੀਂ ਨਿਉਂਦਰਾ ਵੀ ਦਿਓ, ਹਾਂਜੀ, ਫਿਰ ਤੇ ਤੁਹਾਡਾ ਕੋਈ ਇੱਜ਼ਤ ਮਕਾਮ ਸਤਕਾਰ ਹੋਏਗਾ। ਹਾਂ, ਤੇ ਬਿਨ ਬੁਲਾਇਆ ਮਹਿਮਾਨ, ਬਿਨ ਸੱਦਿਆ ਜਾਂ ਸੱਦਿਆ ਜਿਹੜਾ ਉਹਦੇ ਵਾਸਤੇ ਭੜਵਾ ਲਫ਼ਜ਼ ਇਸਤੇਮਾਲ ਵਰਤਿਆ ਗਿਆ ਹੈ। ਤੋਂ ਬਗੈਰ ਸੱਦਿਆਂ ਤੋਂ ਕਿਸੇ ਵੀ ਥਾਂ ਤੇ ਨਹੀਂ ਜਾਣਾ ਚਾਹੀਦਾ, ਹਾਂਜੀ। ਜਿਹੜੇ ਬਗੈਰ ਸੱਦਿਆਂ ਤੋਂ ਜਾਂਦੇ ਨਹੀਂ ਉਹਨਾਂ ਦੀ ਇੱਜ਼ਤ ਨਹੀਂ ਹੁੰਦੀ, ਬੇਇੱਜ਼ਤ। ਔਰ ਹਾਂਜੀ, ਉਹ ਬੇਇੱਜ਼ਤ ਹੁੰਦੇ ਨੇ। ਔਰ ਇਹਦੇ 'ਚ ਇਹ ਹੀ ਦੱਸਿਆ ਗਿਆ ਵੀ ਨਾ ਸੱਦੀ ਨਾ ਬੁਲਾਈ ਮੈਂ ਮੁੰਡੇ ਦੀ ਤਾਈ, ਐਵੇਂ ਹੀ ਰਿਸ਼ਤਾ ਗੰਢ ਲੈਣਾ ਕਿ ਮੈਂ ਇਹਦੀ ਤਾਈ ਲੱਗਣੀ ਆ। ਲੇਕਿਨ ਇਹ ਵੇ ਕਿ ਤਾਈ ਤੇ ਲੱਗਦੀ ਹੁੰਦੀ ਤੇ ਫਿਰ ਤੈਨੂੰ ਅਗਲੇ ਸੱਦਦੇ ਵੀ, ਤੇ ਜਦੋਂ ਉਹਨਾਂ ਸੱਦਿਆ ਹੀ ਨਹੀਂ
ਤੇ ਫਿਰ ਤੈਨੂੰ ਉੱਥੇ ਤੂੰ ਜੇ ਨਹੀਂ ਉਹਨਾਂ ਸੱਦਿਆ ਹੀ ਨਹੀਂ ਬਾਜਵਾ ਸਾਹਿਬ ਤੇ ਫਿਰ ਭਾਵੇਂ ਤੂੰ ਤਾਈ ਲੱਗਣੀ ਵੀ ਹੈ ਤੇਰਾ ਜਾਣਾ ਹੀ ਲੱਗਣੀ ਨਹੀਂ ਵੀ ਹੈ, ਤੇਰਾ ਉੱਥੇ ਜਾਣਾ ਨਹੀਂ ਬਣਦਾ। ਤੋ ਮਤਲਬ ਇਹ ਵੇ ਕਿ ਜਿੱਥੇ ਕੋਈ ਤੁਹਾਨੂੰ ਸੱਦੇ ਮਾਣ ਸਤਿਕਾਰ ਨਾਲ ਉਸ ਜਗ੍ਹਾ ਤੇ ਜਾਓ, 100 ਵਾਰੀ ਬਗੈਰ ਸੱਦਿਆਂ ਤੋਂ ਨਾ ਜਾਓ। ਉਸ ਤਰ੍ਹਾਂ ਬੰਦੇ ਦੀ ਇੱਜ਼ਤ ਨਹੀਂ ਹੁੰਦੀ, ਇੱਜ਼ਤ ਨਹੀਂ ਹੁੰਦੀ। ਔਰ ਇੱਜ਼ਤ ਕਰਾਣੀ ਹੈ ਤੇ ਫਿਰ ਉਹੋ ਹੀ ਕੰਮ ਕਰੋ ਜਿਹੜੇ ਸਮਾਜ ਦੇ ਰਹਿਤਲ ਦੇ ਵਸੋਂ ਦੇ ਟੀਚੇ ਨੇ, ਉਹਨਾਂ ਦੇ ਵਿੱਚ ਚੱਲੋ। ਤੇ ਬਾਜਵਾ ਸਾਹਿਬ ਅਗਲਾ ਅਖਾਨ ਜਿਹੜਾ ਹੈ ਜੀ ਉਹ ਸਾਨੂੰ ਇੰਡੀਆ ਦੇ ਸ਼ਹਿਰ ਗੁਜਰਾਤ ਤੋਂ ਜੀ ਸਾਡੀ ਬੱਚੀ ਹੈ ਹਰਮੀਤ ਕੌਰ, ਅੱਛਾ, ਉਹਨਾਂ ਨੇ ਭਿਜਵਾਇਆ ਹੈ। ਜੀ ਉਹ ਆਖਦੀਆਂ ਨੇ ਕਿ ਅੱਖਾਂ ਤੋਂ ਅੰਨੀ ਹਾਂਜੀ ਤੇ ਨਾ ਨੂਰ ਭਰੀ। ਇਹਦਾ ਕੀ ਤਰਜਮਾ ਹੈ? ਇਹਦਾ ਮਤਲਬ ਇਹ ਵੇ ਕਿ ਜਿਹੜਾ ਬੰਦਾ ਵੇਖੋ ਨਾ ਜੀ, ਲੋਕ ਕਹਿੰਦੇ ਨੇ ਕਿ ਇਸਮ ਬਾ ਮੁਸੰਮਾ ਹੋਣਾ ਚਾਹੀਦਾ। ਹਾਂਜੀ, ਜਿਹੋ ਜਿਹਾ ਨਾਂ ਏ ਉਹ ਸਿਫਤਾਂ ਵੀ ਉਹੋ ਜਿਹੀਆਂ ਹੋਣੀਆਂ ਚਾਹੀਦੀਆਂ। ਜੀ। ਤੋ ਕੁਝ ਲੋਕ ਬੰਦੇ ਜਿਹੜੇ ਨੇ ਫੋਕੇ ਵਿਖਾਵੇ ਵਾਸਤੇ, ਜੈਲੀ ਚੜਤਲ ਬਣਾਉਣ ਵਾਸਤੇ, ਲੋਕਾਂ ਨੂੰ ਵਿਖਾਉਣ ਵਾਸਤੇ ਕੰਧ ਦੇ ਉੱਤੇ ਚੌਧਰੀ ਸਾਹਿਬ ਲਿਖ ਕੇ ਤੇ ਆਪਣੇ ਆਪ ਆਪੇ ਹੀ ਪੜ੍ਹ ਲੈਣਾ ਤੇ ਆਖਣਾ ਮੈਨੂੰ ਕੰਧ ਨੇ ਚੌਧਰੀ ਸਾਹਿਬ ਆਖਿਆ। ਤੋ ਗੱਲ ਇਹ ਵੇ ਕਿ ਇਹ ਫੱਬਦਾ ਨਹੀਂ ਜੀ। ਫੱਬਦਾ ਤਾਂ ਹੈ ਕਿ ਸਿਫਤਾਂ ਤੁਹਾਡੀਆਂ ਲੋਕੀ ਕਰਨ। ਹੁਣ ਨਾ ਜਿਹੜਾ ਤੁਸੀਂ ਆਪਣਾ ਨਾਂ ਤੁਹਾਡੇ ਕੱਦ ਬੁੱਤ ਤੇ ਮਤਲਬ ਉਹਦੇ ਇਲਮ ਅਕਲ ਤੇ ਸਿਆਣਪ ਦੇ ਮੁਤਾਬਕ ਹੀ ਹੋਣਾ ਚਾਹੀਦਾ। ਹਾਂਜੀ, ਹੁਣ ਅੱਖੀਆਂ ਦਾ ਵਿੱਚ ਅਗਰ ਬੰਦੇ ਦੀਆਂ ਅੱਖਾਂ ਹੀ ਹੈ ਨਹੀਂ ਜਾਂ ਅੱਖਾਂ ਤੋਂ ਅੰਨਾ ਹੈ ਤਾਂ ਨੂਰ ਭਰੀ ਨਾ ਰੱਖ ਲੇਗਾ ਤੇ ਉਹ ਮਖੌਲ ਹੀ ਕਰਨ ਵਾਲੀ ਗੱਲ ਹੈ। ਹਾਂਜੀ, ਤੋ ਮਤਲਬ ਇਹ ਵੀ ਕਿ ਨਾਮ ਹੀ ਬੰਦੇ ਦਾ ਜਿਹੜਾ ਹੈ ਉਹਦੀਆਂ ਸਿਫਤਾਂ ਦੇ ਮੁਤਾਬਕ ਹੋਣਾ ਚਾਹੀਦਾ। ਹਾਂਜੀ, ਜੋ ਵੀ ਉਹਨੇ ਨਾਂ ਰੱਖਿਆ, ਜੋ ਵੀ ਉਹ ਆਂਦਾ ਵੀ ਮੈਂ ਫਲਾਣੀ ਸ਼ੈ ਵਾਂ ਜਾਂ ਮੈਂ ਫਲਾਣਾ ਕੰਮ ਕਰਨਾ ਵਾਂ, ਮੈਂ ਪ੍ਰੋਫੈਸਰ ਹਾਂ, ਮੈਂ ਡਾਕਟਰ ਹਾਂ, ਉਹਨੂੰ ਉਹ ਪੂਰਾ ਉਸ ਕੰਮ ਦਾ ਮਾਹਿਰ ਹੋਣਾ ਚਾਹੀਦਾ, ਹੋਣਾ ਵੀ ਚਾਹੀਦਾ, ਉਹਦਾ ਐਕਸਪਰਟ ਹੋਣਾ ਚਾਹੀਦਾ। ਨਹੀਂ ਤੇ ਉਹ ਬਾਹਰ ਖਲੋ ਕੇ ਲੋਕਾਂ ਨੂੰ ਇਹ ਨਾ ਆਖੇ ਮੈਂ ਡਾਕਟਰ ਹਾਂ ਤੇ ਜੇ ਕੋਈ ਅੱਗੋਂ ਪੁੱਛ ਲਵੇ ਤੇ ਉਹਨੂੰ ਮਤਲਬ ਇਹ ਕਿ ਪਤਾ ਹੀ ਨਾ ਲੱਗੇ ਵੀ ਮੈਂ ਇਹ ਬਿਮਾਰੀ ਕੀ ਹੈ। ਹਾਂਜੀ, ਜਿਵੇਂ ਅੱਜ ਕੱਲ ਤੁਸੀਂ ਵੇਖੋ ਨਾ ਬਾਜਵਾ ਸਾਹਿਬ ਹੈ, ਸੜਕੇ ਟੁਰਦੇ ਜਾਈਏ ਤੇ ਫੁੱਟਪਾਥਾਂ ਦੇ ਉੱਤੇ ਉਹ ਤੋਤਾ ਰੱਖ ਕੇ ਬੈਠੇ ਹੁੰਦੇ ਨੇ। ਹਾਂਜੀ, ਪ੍ਰੋਫੈਸਰ ਲਿਖਿਆ ਹੁੰਦਾ। ਹਾਂ, ਮਹਿਬੂਬ ਆਪ ਕੇ ਕਦਮੋਂ ਪਰ ਪਤਾ ਨਹੀਂ ਕੁਹਾੜੀ ਮਾਰੇਗਾ ਕਿ ਕੀ ਕਰੇਗਾ। ਹਾਂਜੀ, ਉਹਨਾਂ ਇਹ ਲਿਖਿਆ ਹੁੰਦਾ ਕਿ ਜਨਾਬ ਪ੍ਰੋਫੈਸਰ ਅਬਦੁਲ ਅਜ਼ੀਜ਼ ਕਿਸਮਤ ਦਾ ਹਾਲ ਜਾਣੇ। ਹਾਂਜੀ, ਉਹ ਬੰਦਾ ਪੁੱਛੇ ਕਿ ਪ੍ਰੋਫੈਸਰ ਹੋ ਕੇ ਤੇ ਜ਼ਮੀਨ ਦੇ ਉੱਤੇ ਫੂੜੀ ਪਾ ਕੇ ਤੋਤਾ ਰੱਖ ਕੇ ਬਹਿਣ ਦੀ ਕਿਹੜੀ ਲੋੜ ਹੈ? ਬਿਲਕੁਲ, ਖਟਿਆ ਤੂੰ ਤੋਤੇ ਦਾ ਖਾਣ ਡਿਆ ਜੀ, ਬਿਲਕੁਲ ਲਿਖਿਆ ਤੂੰ ਪ੍ਰੋਫੈਸਰ ਹੈ। ਬਸ ਇਹੀ ਗੱਲ ਹੈ ਨਾ ਕਿ ਨਾਂ ਦੇ ਮੁਤਾਬਕ ਬੰਦੇ 'ਚ ਸਿਫਤ ਹੋਣੀ ਚਾਹੀਦੀ ਹੈ। ਲਓ ਜੀ ਪਿਆਰਿਓ, ਸਾਡੇ ਇੱਕ ਬੜੇ ਹੀ ਪਿਆਰੇ ਮਿੱਤਰ ਇਰਫਾਨ ਸਲੀਮ ਬੱਟ ਸਾਹਿਬ ਚੀਫ ਆਫੀਸਰ ਹੁੰਦੇ ਸਨ ਬਲਦੀਆ ਡਸਕਾ ਦੇ ਵਿੱਚ। ਉਹਨਾਂ ਵੀ ਸਾਡਾ ਵਲੌਗ ਵੇਖਿਆ, ਉਹਨਾਂ ਨੇ ਬੜਾ ਹੀ ਪਿਆਰ ਕੀਤਾ, ਫੋਨ ਕੀਤਾ। ਉਹਨਾਂ ਆਖਿਆ ਜੀ 29 ਸਾਲਾਂ ਬਾਅਦ ਤੁਹਾਡੇ ਨਾਲ ਡਾਕਟਰ ਸਾਹਿਬ ਮੇਲ ਮੁਲਾਕਾਤ ਹੋਈ ਹੈ ਵਲੌਗ ਦੇ ਰਾਹੀਂ ਤੇ ਤੁਹਾਡੀ ਗੱਲਬਾਤ ਸੁਣੀ ਹੈ, ਬੜਾ ਦਿਲ ਖੁਸ਼ ਹੋਇਆ। ਆਪੂ ਵੀ ਉਹ ਪੰਜਾਬੀ ਪਿਆਰੇ ਨੇ। ਉਹਨਾਂ ਨੇ ਆਖਿਆ ਜੀ ਬਾਬਾ ਜੀ ਨੂੰ ਇਹ ਅਰਜ਼ ਕਰੋ ਕਿ ਹਜ਼ੂਰ ਬੁੱਲੇ ਸ਼ਾਹ ਦਾ ਇਹ ਸ਼ੇਰ ਆਖਿਆ ਜਾਂਦਾ ਹੈ ਜਾਂ ਪਤਾ ਨਹੀਂ ਜਿਹੜੇ ਵੀ ਸੂਫੀ ਸ਼ਾਇਰ ਦਾ, ਭਈ ਅਗਲੀ ਤੋਂ ਨਾ ਪਿਛਲੀ ਤੋਂ ਮੈਂ ਸਦਕੇ ਜਾਵਾਂ ਵਿਚਲੀ ਤੋਂ। ਇਹਦਾ ਕੀ ਮਤਲਬ ਹੈ? ਇਹ ਅਖਾਨ ਹੈ ਜਾਂ ਇਹ ਕੀ ਇਹਦੇ ਪਿੱਛੇ ਕੋਈ ਵਾਕਿਆ ਹੈ? ਇਹ ਬਾਬਾ ਜੀ ਕੋਲੋਂ ਪੁੱਛ ਕੇ ਸਾਨੂੰ ਦੱਸੋ। ਇਹ ਜੀ ਬਾਬਾ ਜੀ ਬੁੱਲੇ ਸ਼ਾਹ ਸਾਹਿਬ ਨਾਲ ਮਨਸੂਬ ਹੈ ਜੀ। ਦੂਜਾ ਇਹ ਅਖਾਨ ਵੀ ਜਿਹੜੇ ਨੇ ਨਾ, ਅਖਾਨ ਵੀ ਜਿਹੜੇ ਨੇ ਉਹਨਾਂ 'ਚੋਂ ਚੋਖੇ ਸਾਰੇ ਅਖਾਨ ਸੂਫੀਆਂ ਦੇ ਬਾਬਿਆਂ ਦੇ ਉਹ ਸ਼ੇਰ ਨੇ ਜਿਹੜੇ ਅਮਰ ਹੋ ਗਏ ਨੇ। ਜੀ। ਜਿਸ ਤਰ੍ਹਾਂ ਅਸੀਂ ਪਹਿਲੇ ਸ਼ੇਰ 'ਚ ਦੱਸਿਆ, ਉਹ ਸੁਥਰੇ ਦਾ ਜਿਹੜਾ ਸ਼ੇਰ ਸੀ ਉਹ ਵੀ ਤਾਂ ਸ਼ੇਰ ਹੀ ਹੈ ਨਾ। ਹਾਂਜੀ। ਤੇ ਇਸ ਵਾਸਤੇ ਜਿਹੜੀ ਗੱਲ ਅਮਰ ਹੋ ਜਾਏ, ਅਮਰ ਆਖੀ ਨੂੰ ਅਖਾਨ ਆਖਦੇ ਨੇ। ਵਾਹ। ਤੋ ਇਹ ਗੱਲ ਜਿਹੜੀ ਹੈ ਇਹ ਵੀ ਅਮਰ ਆਖੀ ਇਸ ਤਰ੍ਹਾਂ ਹੋ ਗਈ, ਇਹਦੇ ਬਾਰੇ ਰਵਾਇਤ ਕੀਤੀ ਜਾਂਦੀ ਹੈ, ਦੱਸਿਆ ਜਾਂਦਾ ਹੈ ਵੀ ਇੱਕ ਦਫਾ ਉੱਚ ਸ਼ਰੀਫ ਵਾਲੇ ਪੀਰ ਕਸੂਰ ਵਿੱਚ ਆਏ ਹੋਏ ਸਨ। ਅੱਛਾ ਜੀ। ਤੇ ਬੁੱਲੇ ਸ਼ਾਹ ਤੇ ਜ਼ਰਾ ਮਸਤਲਸ ਸਨ, ਇਹ ਹੋਰ ਕਿਸਮ ਦੇ ਸਨ। ਅੱਛਾ, ਇਹਨਾਂ ਦਾ ਰਹਿਣ ਸਹਿਣ ਆਮ ਪੀਰਾਂ ਵਰਗਾ ਨਹੀਂ ਸੀ, ਮਲੰਗ ਆਦਮੀ ਸਨ ਜੀ। ਤੇ ਲੇਕਿਨ ਇਹਨਾਂ ਦੀਆਂ ਕੀਤੀਆਂ ਗੱਲਾਂ ਨੂੰ ਲੋਕੀ ਉਹਨਾਂ 'ਚੋਂ ਟਕੋਰਾਂ ਬੜੀਆਂ ਕਰਦੇ ਸਨ ਤੇ ਟੋਕਾਂ ਬੜੀਆਂ ਲਾਉਂਦੇ ਸਨ, ਕਿਉਂਕਿ ਗੱਲਾਂ ਉਹਨਾਂ ਦੇ ਉੱਤੋਂ ਦੀ ਲੰਘ ਜਾਂਦੀਆਂ ਹਨ ਬਹੁਤੀਆਂ। ਤੋ ਜਿਹੜੀ ਗੱਲ ਬੰਦੇ ਦੇ ਉੱਤੋਂ ਦੀ ਲੰਘ ਜਾਂਦੀ ਹੈ, ਜਿਹਨੂੰ ਬੰਦਾ ਫੇਸ ਨਹੀਂ ਕਰ ਸਕਦਾ, ਇਨਸਾਨੀ ਸਾਈਕੀ ਹੈ ਕਿ ਉੱਥੇ ਫਿਰ ਨੁਕਤਾਚੀਨੀਆਂ
ਸ਼ੁਰੂ ਕਰ ਦਿੰਦਾ ਹੈ। ਜਾ ਦਾਨਿਸ਼ਵਰ ਇਸ ਤਰ੍ਹਾਂ ਨਹੀਂ ਕਰਦੇ। ਦਾਨਿਸ਼ਵਰ ਅਕਲ ਦਾ ਜਵਾਬ ਅਕਲ ਨਾਲ, ਦਲੀਲ ਦਾ ਜਵਾਬ ਦਲੀਲ ਨਾਲ ਦਿੰਦੇ ਨੇ। ਬਾਜਵਾ ਸਾਹਿਬ ਫਕੀਰ ਦੀ ਗੱਲ ਕਦੋਂ ਆਮ ਬੰਦੇ ਦੀ ਸਮਝ ਆਉਂਦੀ ਹੈ। ਵਾਰਿਸ ਸ਼ਾਹ ਵੀ ਤੇ ਆਖਿਆ ਸੀ ਨਾ ਕਿ ਵਾਰਿਸ ਸ਼ਾਹ ਦਾ ਬੋਲਣਾ ਭੇਤ ਅੰਦਰ, ਦਾਨਿਸ਼ਮੰਦ ਨੂੰ ਗੌਰ ਜ਼ਰੂਰ ਹੈ। ਹਾਂਜੀ, ਨਾ ਅਗਲੀ ਤੋਂ ਨਾ ਪਿਛਲੀ ਤੋਂ ਮੈਂ ਸਦਕੇ ਜਾਵਾਂ ਵਿਚਲੀ ਤੋਂ। ਵਾਹ। ਤੋ ਉਹਨਾਂ ਦੇ ਕਹਿਣ ਦਾ ਮਕਸਦ ਇਹ ਸੀ ਕਿ ਜ਼ਿੰਦਗੀ ਜਿਹੜੀ ਹੈ, ਜਿਹੜਾ ਪਹਿਲਾ ਬਚਪਨ ਹੈ ਨਿੱਕੇ ਹੁੰਦਿਆਂ, ਹਾਂਜੀ, ਉਹ ਵੀ ਨਾ ਸਮਝੀ ਦਾ ਦੌਰ, ਨਾ ਸਮਝੀ ਦਾ ਦੌਰ ਹੁੰਦਾ ਹੈ ਜੀ। ਤੇ ਜਿਹੜਾ ਜਵਾਨੀ ਦਾ ਇਹ ਬੜੇ ਤਾਕਤ ਵੀ ਹੁੰਦੀ ਹੈ ਜਿਸਮ ਦੇ ਵਿੱਚ, ਔਰ ਬੰਦਾ ਆਪਣੇ ਆਪ ਨੂੰ ਆਪੇ ਹੀ ਪਿਆ ਸੋਹਣਾ ਲੱਗਦਾ ਹੈ। ਹਾਂਜੀ, ਸ਼ੀਸ਼ੇ ਦੇ ਸਾਹਮਣੇ ਖਲੋਂਦਾ ਤੇ ਉਹ ਆਂਦਾ ਮੇਰੇ ਵਰਗਾ ਜੰਮਿਆ ਹੀ ਕੋਈ ਨਹੀਂ ਦੁਨੀਆ ਦੇ ਉੱਤੇ। ਤੇ ਤਾਕਤ ਵੀ ਹੁੰਦੀ ਹੈ ਸਰੀਰ 'ਚ, ਘਸੁੰਨ ਮਾਰ ਕੇ ਅਗਲੇ ਦੀਆਂ ਬਾਚੀਆਂ ਭੰਨਣ ਤੇ ਵੀ ਦਿਲ ਕਰਦਾ ਹੈ। ਇਹ ਤੇ ਸ਼ਬਾਬ ਹੁੰਦਾ ਹੈ। ਹਾਂਜੀ, ਤੇ ਸ਼ਬਾਬ ਹੁੰਦਾ ਹੈ, ਜ਼ੋਰ ਹੁੰਦਾ ਹੈ। ਹਾਂਜੀ, ਤੇ ਫਿਰ ਉਹ ਜ਼ਿੰਦਗੀ ਜਿਹੜੀ ਹੈ ਸਿਖਰਾਂ ਤੇ ਆਪਣੀ ਹੁੰਦੀ ਹੈ, ਉਹਦੀ ਖੂਬਸੂਰਤੀ। ਤੇ ਜਿਹੜਾ ਬੁਢਾਪਾ ਹੈ ਉਹ ਵੀ ਜਿਹੜਾ 40 ਸਾਲ ਤੋਂ ਬਾਅਦ ਮਾਂ ਦੇ ਦੁੱਧ ਦਾ ਹੀ ਹੋਰ ਮੁੱਕ ਜਾਂਦਾ ਬੰਦੇ ਚੋਂ। ਹਾਂਜੀ ਹਾਂਜੀ। ਔਰ ਫਿਰ ਉਹ ਘਾਟੇ ਵਾਲੇ ਪਾਸੇ, ਕਮਜ਼ੋਰੀ ਵਾਲੇ ਪਾਸੇ ਐਵੇਂ ਟੁਰਿਆ, ਲੱਤਾਂ ਪਈਆਂ ਪੀੜ ਕਰਨਗੀਆਂ, ਕਦੀ ਬਾਹਾਂ ਪਈਆਂ ਪੀੜ ਕਰਨਗੀਆਂ, ਕਦੀ ਲੰਮਿਆਂ ਪਈ ਖੱਲੀ ਪੈ ਗਈ, ਐਵੇਂ ਹੀ। ਤੋ ਗੱਲ ਇਹ ਹੈ ਕਿ ਜ਼ਿੰਦਗੀ ਦਾ ਉਹ ਖੂਬਸੂਰਤ ਹਿੱਸਾ ਉਹ ਹੀ ਹੈ ਜਿਹੜਾ ਵਿਚਕਾਰ ਲੈ। ਤੋ ਬੁੱਲੇ ਸ਼ਾਹ ਨੇ ਵੀ ਇਹੀ ਆਖੀ। ਤੋ ਫਿਰ ਉਹਨਾਂ ਨੂੰ ਸਮਝ ਆਈ ਕਿ ਇਹ ਵੀ ਕੋਈ ਗਿਆਨੀ ਧਿਆਨੀ ਬੰਦਾ ਹੈ, ਬੰਦੇ ਨੇ। ਹਾਂਜੀ, ਉਂਝ ਆਜਜ਼ੀ ਦੀ ਮਿਰਾਜ ਦੇ ਉੱਤੇ ਹਾਂਜੀ ਵਸਦੇ ਨੇ। ਜੀ ਉਹ ਆਪਣੇ ਹੋਏ ਸਨ, ਕਿਉਂਕਿ ਜਿੰਨਾ ਫਲ ਲੱਗਾ ਹੁੰਦਾ ਉਹਨਾਂ ਰੁੱਖ ਨੀਵਿਆਂ ਹੁੰਦਾ। ਔਰ ਜਿਹੜਾ ਨਿਉਂਦਾ ਨਹੀਂ, ਉਹ ਬਾਈਬਲ ਦੀ ਇੱਕ ਆਇਤ ਹੈ ਕਿ ਜਿਹੜੇ ਰੁੱਖ ਨੂੰ ਫਲ ਨਹੀਂ ਲੱਗਦਾ ਉਹਨੂੰ ਛੇਤੀ ਵੱਢਿਆ ਜਾਂਦਾ ਹੈ। ਹਾਂਜੀ, ਵੱਢ ਦਿੱਤਾ ਜਾਂਦਾ ਹੈ। ਇਸ ਵਾਸਤੇ ਫਲ ਹੋਣਾ ਜ਼ਰੂਰੀ ਹੈ, ਭਾਵੇਂ ਉਹ ਬੰਦਾ ਹੋਵੇ ਭਾਵੇਂ ਕੋਈ, ਯਾਨੀ ਉਹਦੇ ਕੋਲੋਂ ਕਿਸੇ ਨੂੰ ਲੱਭਤ ਹੋ ਜਾਏ, ਇਹ ਫਲ ਹੈ। ਅਗਰ ਮਤਲਬ ਇਹ ਨਹੀਂ ਹੁੰਦੀ ਤੇ ਫਿਰ ਅਫਲ ਬੂਟਾ ਜਿਹੜਾ ਵੱਢਿਆ ਜਾਂਦਾ ਹੈ। ਹਾਂਜੀ, ਉਹ ਬਾਲਣ ਦੇ ਵਿੱਚ ਹੀ, ਉਹ ਚੁੱਲ੍ਹ 'ਚ ਹੀ ਬਲਦਾ ਹੈ। ਹਾਂਜੀ ਹਾਂਜੀ। ਲਓ ਜੀ, ਤੁਸੀਂ ਇਰਫਾਨ ਸਲੀਮ ਬੱਟ ਸਾਹਿਬ ਸਾਡੇ ਬਾਬਾ ਜੀ ਦੀਆਂ ਗੱਲਾਂ ਬਾਤਾਂ ਸੁਣੀਆਂ। ਇਹ ਅਸਲ ਦੇ ਵਿੱਚ ਇੱਕ ਦਰਵੇਸ਼ ਦੀ ਇੱਕ ਰਮਜ਼ ਹੈ। ਇੱਕ ਗੱਲ ਉਹਨਾਂ ਰਮਜ਼ ਦੇ ਵਿੱਚ ਲੁਕਾ ਕੇ ਬਿਆਨ ਕੀਤੀ ਹੈ ਕਿ ਨਾ ਅਗਲੀ ਤੋਂ ਨਾ ਪਿਛਲੀ ਤੋਂ, ਮੈਂ ਸਦਕੇ ਜਾਵਾਂ ਵਿਚਲੀ ਤੋਂ। ਸੁਨਹਿਰੀ ਦੌਰ ਕਿਸੇ ਵੀ ਇਨਸਾਨ ਦੀ ਉਮਰ ਦਾ ਉਹ ਵਿਚਕਾਰਲਾ ਹੀ ਹੁੰਦਾ, ਯਾਨੀ ਅਹਿਦ ਸ਼ਬਾਬ ਹੀ ਹੁੰਦਾ ਹੈ। ਇਸੇ ਵਾਸਤੇ ਤੇ ਇਹ ਵੀ ਕਿਸੇ ਫਰਮਾਇਆ ਕਿ ਦਰ ਜਵਾਨੀ ਤੌਬਾ ਕਰਦਨ ਸ਼ੇਵਾਏ ਪੈਗੰਬਰੀ, ਵਕਤ ਪੀਰੀ ਗੁਰਗ ਜ਼ਾਲਮ ਮੀ ਸ਼ਬਦ ਪਰਹੇਜ਼ਗਾਰ। ਇਬਾਦਤ ਵੀ ਜਵਾਨੀ ਦੀ ਹੋਈ ਜਿਹੜੀ ਹੈ ਨਾ ਜੀ, ਉਹੀ ਅੱਲਾਹ ਪਾਕ ਸੱਚੇ ਸਾਹਿਬ ਨੂੰ ਪਸੰਦ ਹੈ ਤੇ ਸਭ ਤੋਂ ਬਹੁਤੀ ਪਸੰਦ ਹੈ। ਤੇ ਹਜ਼ੂਰ ਜਿਹੜਾ ਅਗਲਾ ਅਖਾਨ ਹੈ ਉਹ ਸਾਨੂੰ ਬਲਬੀਰ ਸਿੰਘ ਹੋਰਾਂ ਯੂਕੇ ਤੋਂ ਭੇਜਿਆ। ਉਹ ਪੈ ਫਰਮਾਉਂਦੇ ਨੇ ਜੀ ਕਿ ਆਬ ਘਰ ਮੋਇਓ ਬਚੜਾ, ਫਾਰਸੀਆਂ ਘਰ ਗਾਲੇ, ਜੇ ਮੈਂ ਜਾਣਾ ਪਾਣੀ ਮੰਗਦਾ ਭਰ ਦੇਂਦੀ ਪਿਆਲੇ। ਇਹਦਾ ਕੀ ਤਰਜਮਾ ਹੈ ਜੀ? ਇਸ ਜਿਹੜਾ ਖਾਨ ਹੈ ਇਹਦੇ ਪਿੱਛੇ ਇੱਕ ਗੱਲ ਹੈ ਕਿ ਇੱਕ ਮਾਈ ਸੀ ਤੇ ਉਹਦਾ ਪੁੱਤਰ ਕਿਤੇ ਫੌਜ 'ਚ ਟੁਰ ਗਿਆ। ਮੁਗਲਾਂ ਦਾ ਰਾਜ ਸੀ, ਜਦੋਂ ਸਰਕਾਰੀ ਦਰਬਾਰੀ ਜ਼ਬਾਨ ਜਿਹੜੀ ਆ ਫਾਰਸੀ ਸੀ ਜੀ। ਤੇ ਉਹ ਕਿਤੇ ਫੌਜ ਦੇ ਵਿੱਚ, ਤੁਹਾਨੂੰ ਪਤਾ ਨਾ ਅੱਜ ਵੀ ਜਿਹੜੇ ਸਾਡੇ ਬੱਚੇ ਨੇ ਫੌਜ 'ਚ ਜਾਣ ਤੇ ਥੋੜਾ ਜਿਹਾ, ਕਿਉਂਕਿ ਉੱਥੇ ਰਲ ਕੇ ਤੇ ਉਹਨਾਂ ਦੀ ਇੱਕ ਵੱਖਰੀ ਜ਼ਬਾਨ ਬਣ ਜਾਂਦੀ, ਬਣ ਗਈ ਹੈ। ਉਹ ਜੇ ਲਫ਼ਜ਼ ਵੀ ਆ ਕੇ ਉਹ ਘਰਾਂ 'ਚ ਬੋਲਦੇ ਨੇ। ਦੂਸਰੀ ਜੰਗੇ ਅਜ਼ੀਮ 'ਚ, ਪਹਿਲੀ ਜੰਗੇ ਅਜ਼ੀਮ 'ਚ 10 ਸਾਲੀ ਕਿਸੇ ਬੱਚੇ ਨੇ ਘਰ ਆਉਣਾ। ਹਾਂਜੀ, ਕਈ ਵਾਰੀ ਜੀਆਂ ਪਛਾਣਨਾ ਹੀ ਨਾ ਪਏ ਉਹ। ਹਾਂਜੀ ਹਾਂਜੀ। ਤੇ ਉਹ ਕੋਈ ਇਸ ਤਰ੍ਹਾਂ ਹੀ ਗਿਆ ਸੀ ਤੇ ਲਾਮ ਦੇ ਉੱਤੇ ਤੋਂ ਜਦੋਂ ਵਾਪਸ ਆਇਆ ਤੇ ਉਹਨੇ ਉਹ ਪਾਣੀ ਨੂੰ ਆਬ ਆਖਣ ਡਹਿ ਪਿਆ। ਉਹ ਮਾਂ ਨੂੰ ਉਤਰੇ ਬੜੀ ਲੱਗੀ ਸੀ, ਉਹਨੂੰ ਬੁਖਾਰ ਚੜਿਆ ਤੇ ਭੈੜਾ ਹਾਲ। ਤੇ ਉਹ ਮਾਂ ਨੂੰ ਆਖੇ ਆਬ। ਉਹ ਕਦੀ ਖੰਡ ਦਵੇ, ਕਦੀ ਘਿਓ ਦਵੇ, ਕਦੀ ਕੁਝ ਦਵੇ, ਲੇਕਿਨ ਉਹਨੂੰ ਇਹ ਸਮਝ ਨਹੀਂ ਸੀ ਭਈ ਇਹ ਫਾਰਸੀ 'ਚ ਆਬ ਪਾਣੀ ਨੂੰ ਆਖਦੇ ਨੇ। ਤੇ ਉਹਨੇ ਅਖੀਰ ਉਹ ਜਿਹੜਾ ਨਾ ਉਹ ਮਰ ਹੀ ਗਿਆ। ਜਦੋਂ ਤੜਫ ਕੇ ਮਰ ਗਿਆ ਤੇ ਬਾਅਦ 'ਚ ਕਿਸੇ ਦੱਸਿਆ ਭਈ ਆਪ ਤੇ ਪਾਣੀ ਨੂੰ ਆਖਦੇ ਨੇ, ਤੇ ਉਹ ਤੇਰੇ ਕੋ ਪਾਣੀ ਮੰਗਦਾ ਸੀ ਪਿਆ, ਲੇਕਿਨ ਉਹ ਆਪਣੀ ਬੋਲੀ 'ਚ ਨਹੀਂ ਸੀ ਮੰਗਦਾ ਪਿਆ। ਇਸ ਵਜ੍ਹਾ ਨਾਲ ਮਤਲਬ ਇਹ ਕਿ ਉਹਨੂੰ ਤੁਸੀਂ ਸਮਝ ਲਓ ਕਿ ਬਗਾਨੀ ਬੋਲੀ ਬੋਲ ਕੇ
ਉਹ ਮਰ ਗਿਆ ਹਾਂ। ਲੇਕਿਨ ਉਹਨੇ ਸਮਝਿਆ ਕਿ ਮੇਰੀ ਹਾਨਤ ਹੋਏਗੀ ਜੇ ਮੈਂ ਹਾਲਾਂ ਉਹਨੂੰ ਆਪਣੀ ਬੋਲੀ ਵੀ ਆਉਂਦੀ ਸੀ। ਹਾਂ। ਇਹ ਸਬਕ ਵੀ ਹੈ ਉਹਨਾਂ ਲੋਕਾਂ ਲਈ ਜੀ ਜਿਹੜੇ ਲੋਕ ਬਗਾਨੀਆਂ ਬੋਲੀਆਂ ਬੜੇ ਮਾਨ ਤਰਾਨ ਨਾਲ ਤੇ ਮੂੰਹ ਡਿੰਗਾ ਕਰ ਕਰਕੇ ਬੋਲਦੇ ਨੇ ਕਿ ਉਹ ਆਪਣੀ ਬੋਲੀ ਬੋਲਣਗੇ ਤੇ ਸਭ ਤੋਂ ਛੇਤੀ ਜਿਹੜਾ ਨਾ ਮੈਸੇਜ ਕਨਵੇ ਆਪਣੀ ਜ਼ਬਾਨ 'ਚ ਹੁੰਦਾ ਹੈ। ਹੋ ਸਕਦਾ। ਗੱਲ ਦੀ ਸਮਝ ਆਪਣੀ ਜ਼ਬਾਨ ਰਾਹੀਂ ਆ ਸਕਦੀ ਜੀ, ਹੈ। ਜੀ। ਔਰ ਉਹਨੇ ਅਖੀਰ ਉਹ ਬੱਚਾ ਮਰ ਗਿਆ ਤੇ ਉਹਨੇ ਜਦੋਂ ਕਿਸੇ ਦੱਸਿਆ ਕਿ ਪਾਣੀ ਨੂੰ ਆ ਬਾਂਦੇ ਨੇ ਤੇ ਉਹਨੇ ਆਖਿਆ ਭਈ ਆਪ ਆਪ ਕਰ ਮੋਇਓ ਬੱਚਾ ਫਾਰਸੀਆਂ ਘਰ ਗਾਲੇ ਸਾਨੂੰ ਫਾਰਸੀ ਲੈ ਕੇ ਬਹਿ ਗਈ ਹੈ ਜੇ ਮੈਂ ਜਾਣਾ ਪਾਣੀ ਮੰਗਦਾ ਭਰ ਭਰ ਦੇਂਦੀ ਪਿਆਲੇ। ਤੋ ਇਹਦੇ ਵਿੱਚ ਇਹ ਹੀ ਸਬਕ ਹੈ ਕਿ ਤੁਸੀਂ ਆਪਣੀ ਬੋਲੀ ਨਾਲ ਆਪਣੇ ਅਸਲੇ ਨਾਲ ਆਪਣੀ ਨਸਲ ਨਾਲ ਆਪਣੀ ਰਹਿਤਲ ਨਾਲ ਆਪਣੇ ਵਿਰਸੇ ਨਾਲ ਪਿਆਰ ਕਰੋ। ਵਾਹ ਹਾਂਜੀ। ਵਾਹ। ਔਰ ਜਿਹੜਾ ਬੰਦਾ ਵੀ ਮੰਗੇ ਹੋਏ ਲੀੜੇ ਪਾਉਂਦਾ ਹੈ ਉਹ ਅੰਗਰੇਜ਼ੀ ਦਾ ਮਕੂਲਾ ਹੈ ਕਿ ਬਾਰੋਡ ਵੀਅਰ ਸੈਲਡਮ ਫਿਟ, ਮੰਗੇ ਹੋਏ ਲੀੜੇ ਕਦੀ ਕਦਾਈ ਪੂਰੇ ਆਉਂਦੇ ਨੇ। ਇਸ ਵਾਸਤੇ ਬੰਦਾ ਆਪਣੀ ਜ਼ਬਾਨ 'ਚ ਸੌਖਾ ਰਹਿੰਦਾ ਹੈ ਔਰ ਆਪਣੇ ਭਰੇਵਾ ਜਿਹੜੀ ਜਗ੍ਹਾ ਤੇ ਵੀ ਜਾਵੇ ਜਿਹੜੇ ਮੁਲਕ 'ਚ ਵੀ ਜਾਵੇ ਉੱਥੇ ਆਪਣੇ ਭਰੇਵੇ ਨੂੰ ਆਪਣੀ ਜ਼ਬਾਨ ਨੂੰ ਉਹਦੇ ਨਾਲ ਪਿਆਰ ਕਰੇ, ਉਹਨੂੰ ਅੱਗੇ ਰੱਖੇ। ਔਰ ਜਦੋਂ ਜਿਹੜੇ ਲੋਕ ਇਸ ਤਰ੍ਹਾਂ ਕਰਕੇ ਆਪਣੀਆਂ ਜ਼ਬਾਨਾਂ ਭੁੱਲ ਜਾਂਦੇ ਨੇ ਉਹਨਾਂ ਦਾ ਹਾਲ ਫਿਰ ਇਹ ਹੁੰਦਾ ਹੈ ਨਾ ਉਹਨਾਂ ਦੀਆਂ ਔਲਾਦਾਂ ਉਹਨਾਂ ਦੀ ਇੱਜ਼ਤ ਕਰਦੀਆਂ ਨੇ ਔਰ ਉਹ ਮਤਲਬ ਹੈ ਕਿ ਓਬੜ ਬੋਲੀਆਂ ਉਹਨਾਂ ਨੂੰ ਸਿਖਾ ਕੇ ਤੇ ਓਬੜਾ ਬੋਲੀਆਂ ਦੇ ਵਿੱਚ ਉਹ ਹੇਜ ਉਹ ਪਿਆਰ ਉਹ ਮੁਹੱਬਤ ਹੋ ਸਕਦੀ ਨਹੀਂ ਜਿਹੜੀ ਆਪਣੀ ਵਿੱਚ ਹੈ। ਬਿਲਕੁਲ ਸੋ ਇਸ ਵਾਸਤੇ ਚਾਹੀਦਾ ਹੈ ਵੇ ਕਿ ਬੱਚਿਆਂ ਨੂੰ ਪਹਿਲਾਂ ਆਪਣੀ ਜ਼ਬਾਨ ਸਿਖਾਓ। 5-6 ਸਾਲਾਂ ਦੀ ਉਮਰ ਤੱਕ ਬੱਚੇ ਨੇ 5-6 ਹਜ਼ਾਰ ਲਫ਼ਜ਼ ਸਿੱਖਣਾ ਹੁੰਦਾ ਹੈ ਆਪਣੀ ਜ਼ਬਾਨ ਦਾ। ਜੀ। ਅਗਰ ਉਹਦਾ ਉਹ ਵੇਲਾ ਤੁਸੀਂ ਖੁੰਝਾ ਦਿੰਦੇ ਹੋ ਤੇ ਮੈਂ ਬੜੇ ਬੜੇ ਪੜ੍ਹਿਆ ਲਿਖਿਆ ਕੋ ਸੁਣਿਆ ਯਾਰ ਮੈਨੂੰ ਪੰਜਾਬੀ ਨਹੀਂ ਆਉਂਦੀ, ਬੜਾ ਅਫਸੋਸ ਹੈ। ਔਰ ਇਹ ਮੈਂ ਸਮਝਦਾ ਜਿਹਨੂੰ ਆਪਣੀ ਜ਼ਬਾਨ ਨਹੀਂ ਆਉਂਦੀ ਉਹਦੇ ਲਈ ਬੜੀ ਸ਼ਰਮ ਦੀ ਗੱਲ ਹੈ। ਹਾਂਜੀ। ਔਰ ਬਲਕਿ ਮੈਂ ਤੇ ਆਨਾ ਵੀ ਸ਼ਰਮ ਨਾਲ ਡੁੱਬ ਜਾਣਾ ਚਾਹੀਦਾ ਹੈ। ਹਾਂਜੀ ਕਿ ਯਾਰ ਮੈਨੂੰ ਆਪਣੀ ਜ਼ਬਾਨ ਨਹੀਂ ਆਉਂਦੀ। ਤੋ ਆਪਣੀਆਂ ਜ਼ਿੰਦਾ ਕੌਮਾਂ ਜਿਹੜੀਆਂ ਨੇ ਉਹ ਆਪਣੀ ਜ਼ੁਬਾਨ ਨੂੰ ਜਿੰਨੀਆਂ ਮਰਜ਼ੀ ਜ਼ਬਾਨਾਂ ਪੜ੍ਹੋ, ਬਿਸਮਿਲ੍ਲਾ 700 ਜ਼ਬਾਨਾਂ ਪੜ੍ਹੋ, ਤੁਹਾਨੂੰ ਜਿੰਨੀਆਂ ਜ਼ਿਆਦਾ ਜ਼ਬਾਨਾਂ ਪੜ੍ਹੋਗੇ ਇਹ ਵੀ ਗੱਲ ਚੇਤੇ ਰੱਖੋ ਕਿ ਜ਼ਬਾਨ ਬਦਲ ਕੇ ਬੋਲਣ ਨਾਲ ਇਲਮ ਨਹੀਂ ਆਉਂਦਾ। ਇਲਮ ਵੱਖਰੀ ਸ਼ੈ ਦਾ ਨਾਂ ਹੈ ਜੀ। ਐਜੂਕੇਸ਼ਨ ਵੱਖਰੀ ਸ਼ੈ ਦਾ ਨਾਂ ਹੈ। ਜ਼ਬਾਨ ਬੋਲ ਕੇ ਬੁਲਾ ਕੇ ਤੋਤਾ ਬਣਾਉਣ ਇਹ ਵੱਖਰੀ ਗੱਲ ਹੈ। ਤੇ ਆਪਣੀ ਜ਼ਬਾਨ ਆਪਣਾ ਅਸਲਾ ਉਹਦੇ ਨਾਲ ਜਿਹੜੇ ਲੋਕ ਪਿਆਰ ਕਰਦੇ ਨੇ ਉਹ ਲੋਕਾਂ ਨਾਲ ਕੋਈ ਨਹੀਂ ਰਲ ਸਕਦਾ। ਹਾਂਜੀ। ਔਰ ਉਹੀ ਦੁਨੀਆ ਤੇ ਅਸਲੀ ਤਰੱਕੀ ਕਰਦੇ ਨੇ। ਔਰ ਸਾਡੇ ਜਿਨ੍ਹਾਂ ਲੋਕਾਂ ਨੂੰ ਭੁਲੇਖਾ ਲੱਗਾ ਕਿ ਆਪਣੀ ਜ਼ਬਾਨ ਨੂੰ ਅਸੀਂ ਭੁੱਲ ਕੇ ਤੇ ਲੋਕਾਂ ਦੀਆਂ ਓਬੜ ਬੋਲੀਆਂ ਨੂੰ ਮਤਲਬ ਸਿਰ ਤੇ ਚੁੱਕੀ ਫਿਰਾਂਗੇ ਉਹ ਕਦੀ ਰਾਜ਼ੀ ਨਹੀਂ ਰਹਿ ਸਕਦੇ ਜੀ। ਹਾਂਜੀ। ਔਰ ਅਖੀਰ ਉਹ ਪਛਤਾਉਂਦੇ ਨੇ ਔਰ ਪਛਤਾਉਂਦੇ ਨੇ। ਲਓ ਜੀ ਪਿਆਰਿਓ, ਤੁਸੀਂ ਵੇਖਿਆ ਕਿ ਬਾਬਾ ਜੀ ਨੇ ਕਿੱਡੀ ਸੋਹਣੀ ਵੰਡ ਕੀਤੀ ਭਈ ਜਦੋਂ ਵੀ ਕੱਵਾ ਹੰਸ ਦੀ ਚਾਲ ਚੱਲਣ ਲੱਗੇ ਤੇ ਨਾ ਉਹਦੇ ਕੋਲੋਂ ਹੰਸ ਬਣਿਆ ਜਾਂਦਾ ਹੈ ਤੇ ਨਾ ਪਿਆਰਿਓ ਉਹ ਕਾਂ ਰਹਿੰਦਾ, ਬਲਕਿ ਕਾਂ ਵਾਲੀ ਆਪਣੀ ਚਾਲ ਵੀ ਭੁੱਲ ਜਾਂਦਾ ਹੈ। ਸਾਹਿਬੋ, ਸ਼ੈਕਸਪੀਅਰ ਕਲਾਸਿਕ ਇੰਗਲਿਸ਼ ਜਿਹੜੀ ਹੈ ਉਹਦਾ ਸਭ ਤੋਂ ਵੱਡਾ ਰਾਈਟਰ ਮੰਨਿਆ ਜਾਂਦਾ ਹੈ ਤੇ ਸ਼ੈਕਸਪੀਅਰ ਨੇ ਲਿਖਿਆ ਸੀ ਖੁਦ, ਇਹ ਉਹਦਾ ਕੌਲ ਹੈ, ਉਹਦਾ ਕੋਟੇਸ਼ਨ ਹੈ ਕਿ ਦੁਨੀਆ ਦਾ ਬਿਹਤਰੀਨ ਅਦਬ ਜਿਹੜਾ ਹੈ ਉਹ ਆਪਣੀ ਮਾਂ ਬੋਲੀ ਦੇ ਵਿੱਚ ਹੀ ਲਿਖਿਆ ਜਾ ਸਕਦਾ ਹੈ। ਸਾਹਿਬੋ, ਸ਼ੈਕਸਪੀਅਰ ਦੀ ਕੋਈ ਅਕੈਡਮਿਕ ਕੁਆਲੀਫਿਕੇਸ਼ਨ ਬਹੁਤ ਆਲਾ ਨਹੀਂ ਸੀ, ਵਾਜਬੀ ਤਾਲੀਮ ਯਾਫਤਾ ਸੀ, ਲੇਕਿਨ ਆਪਣੀ ਮਾਂ ਬੋਲੀ, ਉਹਦੀ ਮਾਂ ਬੋਲੀ ਅੰਗਰੇਜ਼ੀ ਸੀ, ਉਹ ਆਪਣੀ ਮਾਂ ਬੋਲੀ ਦੇ ਵਿੱਚ ਆਪਣੇ ਵਿਚਾਰ ਜਿਹੜੇ ਨੇ ਉਹਨਾਂ ਨੂੰ ਐਕਸਪ੍ਰੈਸ ਕਰਨਾ ਜਾਣਦਾ ਸੀ। ਜਿਸ ਤਰ੍ਹਾਂ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦੇ ਵਿੱਚ ਆਪਣੀ ਕੈਫੀਅਤ, ਆਪਣੇ ਦਿਲ ਦਾ ਹਾਲ, ਆਪਣੇ ਉੱਤੇ ਵਾਪਰਨ ਵਾਲੀ ਕੋਈ ਵੀ ਖੁਸ਼ੀ ਗਮੀ ਜਿਸ ਕਦਰ ਆਸਾਨ ਤਰੀਕੇ ਦੇ ਨਾਲ ਅਸੀਂ ਪੰਜਾਬੀ 'ਚ ਬਿਆਨ ਕਰ ਸਕਨੇ ਹਾਂ, ਓਡੀ ਆਸਾਨੀ ਦੇ ਨਾਲ ਤੇ ਓਡੇ ਮੌਸਰ ਅੰਦਾਜ਼ ਦੇ ਵਿੱਚ ਸਾਡੇ ਕੋਲੋਂ ਉਰਦੂ, ਇੰਗਲਿਸ਼, ਅਰਬੀ, ਫਾਰਸੀ ਦੇ ਵਿੱਚ ਨਹੀਂ ਦੱਸੀ ਜਾ ਸਕਦੀ। ਕਿਉਂਕਿ ਮਾਂ ਬੋਲੀ ਉਹ ਹੋਵੇ ਜਿਹੜੀ ਲਾਸ਼ੌਰੀ ਤੌਰ 'ਤੇ ਅਸੀਂ ਆਪਣੀ ਮਾਂ ਦੀ ਗੋਦ ਵਿੱਚ ਸੁਣੀ ਹੁੰਦੀ ਹੈ ਤੇ ਫਿਰ ਜਿਉਂ-ਜਿਉਂ ਅਸੀਂ ਵੱਡੇ ਹੁੰਦੇ ਹਾਂ ਇਹ ਸਾਡੇ ਘਰ ਦੀ, ਸਾਡੇ ਬਾਬਲ ਦੇ ਵਿਹੜੇ ਦੀ ਬੋਲੀ ਹੁੰਦੀ ਹੈ। ਇਹਨੂੰ
ਕੰਨਾਂ ਦੇ ਵਿੱਚ ਇਹਦੀਆਂ ਆਵਾਜ਼ਾਂ, ਇਹਦੇ ਸ਼ਬਦ ਸੁਣ ਕੇ ਅਸੀਂ ਜਵਾਨ ਹੁੰਦੇ ਹਾਂ। ਪਿਆਰਿਓ, ਜਿਹੜੇ ਲੋਕ ਆਖਦੇ ਨੇ ਕਿ ਅੱਗੋਂ ਨਵੇਂ ਜ਼ਮਾਨੇ ਦੇ ਵਿੱਚ ਦਰਕਾਰ ਹੀ ਸਿਰਫ ਇੰਗਲਿਸ਼ ਹੈ, ਉਹਨਾਂ ਲੋਕਾਂ ਨੂੰ ਅਸੀਂ ਇਹ ਨਹੀਂ ਆਖਦੇ ਕਿ ਤੁਸੀਂ ਇੰਗਲਿਸ਼ ਨਾ ਪੜ੍ਹੋ। ਅਸੀਂ ਤੇ ਆਖਦੇ ਹਾਂ ਕਿ ਅੱਲਾਹ ਪਾਕ ਸੱਚੇ ਸਾਹਿਬ ਨੇ ਜਦੋਂ ਇੱਕ ਬੰਦੇ ਦੇ ਵਿੱਚ ਇਹ ਸਿਫਤ ਰੱਖੀ ਹੈ, ਹਰ ਅੱਲਾਹ ਪਾਕ ਦੇ ਬਸ਼ਰ ਦੇ ਵਿੱਚ ਇਹ ਕੁਆਲਿਟੀ ਹੈ ਕਿ ਉਹ 5 ਜ਼ੁਬਾਨਾਂ ਆਸਾਨੀ ਬੋਲ ਸਕਦਾ ਹੈ, ਯਾਦ ਰੱਖ ਸਕਦਾ ਹੈ। ਪਿਆਰਿਓ, ਤੇ ਫਿਰ ਸਾਨੂੰ ਆਪਣੀ ਮਾਂ ਬੋਲੀ ਕਿਉਂ ਅਸੀਂ ਵਿਸਾਰਨੇ ਆ? ਸਾਨੂੰ ਆਪਣੀ ਮਾਂ ਬੋਲੀ ਤੇ ਵੀ ਮਾਣ ਕਰਨਾ ਚਾਹੀਦਾ। ਉਸ ਤੋਂ ਬਾਅਦ ਸਾਨੂੰ ਅਰਬੀ ਦੇ ਵਿੱਚ ਵੀ ਇਲਮ ਹਾਸਲ ਕਰਨਾ ਚਾਹੀਦਾ, ਕਿਉਂਕਿ ਅੱਲਾਹ ਪਾਕ ਸੱਚੇ ਸਾਹਿਬ ਦਾ ਕੁਰਾਨ ਪਾਕ ਅਰਬੀ ਦੇ ਵਿੱਚ। ਇੰਗਲਿਸ਼ ਚੂੰਕਿ ਆਲਮੀ ਰਾਬਤੇ ਦੀ ਜ਼ੁਬਾਨ ਹੈ ਤੇ ਸਾਨੂੰ ਇੰਗਲਿਸ਼ ਵੀ ਆਉਣੀ ਚਾਹੀਦੀ ਹੈ। ਇੰਗਲਿਸ਼ ਆਵੇਗੀ ਤੇ ਅਸੀਂ ਵਰਲਡ ਦੇ ਜਾ ਕੇ ਮਾਰਕੀਟਾਂ ਦੇ ਵਿੱਚ ਕਾਰੋਬਾਰ ਕਰ ਸਕਾਂਗੇ ਨਾ ਜੀ। ਆਲਮੀ ਮੰਡੀਆਂ ਦੇ ਵਿੱਚ ਤੇ ਅਸੀਂ ਜਾ ਕੇ ਇੰਗਲਿਸ਼ ਬੋਲਾਂਗੇ ਤੇ ਉੱਥੇ ਵਪਾਰ ਕਰ ਸਕਾਂਗੇ, ਸਾਡੀਆਂ ਐਕਸਪੋਰਟਸ, ਸਾਡੀਆਂ ਬਰਾਮਦਾਤ ਵੱਧ ਸਕਣਗੀਆਂ। ਉਰਦੂ ਸਾਡੀ ਕੌਮੀ ਜ਼ੁਬਾਨ ਹੈ, ਉਹਦੇ ਤੇ ਵੀ ਸਾਨੂੰ ਫਖਰ ਕਰਨਾ ਚਾਹੀਦਾ, ਉਹ ਵੀ ਸਾਨੂੰ ਬੋਲਣੀ ਚਾਹੀਦੀ ਹੈ। ਲੇਕਿਨ ਉਦੋਂ ਅਜ਼ ਹੱਦ ਦੁੱਖ ਹੁੰਦਾ ਹੈ ਜਦੋਂ ਕੁਝ ਹੇਚ ਲੋਕ ਸਾਡੀ ਆਪਣੀ ਬੋਲੀ ਪੰਜਾਬੀ, ਸਾਡੀ ਮਾਂ ਬੋਲੀ ਨੂੰ ਹੇਚ ਸਮਝਦੇ ਨੇ। ਉਦੋਂ ਸਾਡੇ ਕੋਲੋਂ ਬਰਦਾਸ਼ਤ ਨਹੀਂ ਹੁੰਦਾ। ਅਸੀਂ ਕਦੀ ਕਿਸੇ ਦੀ ਬੋਲੀ ਨੂੰ ਭੈੜਾ ਨਹੀਂ ਆਖਿਆ ਤੇ ਅਸੀਂ ਇਹ ਵੀ ਤਵੱਕੋ ਕਰਨੇ ਆ ਕਿ ਸਾਡੀ ਮਾਂ ਬੋਲੀ ਦੀ ਵੀ ਦੂਸਰੀਆਂ ਬੋਲੀਆਂ ਬੋਲਣ ਵਾਲੇ ਆਦਰ ਕਰਨ। ਸਾਰੀਆਂ ਜ਼ੁਬਾਨਾਂ ਜਿਨ੍ਹਾਂ ਦੇ ਵਿੱਚ ਅੱਲਾਹ ਪਾਕ ਦਾ ਨਾਂ ਲਿਆ ਜਾਂਦਾ ਹੈ, ਜਿਹਦੇ ਵਿੱਚ ਨਬੀ ਪਾਕ ਦੀ ਤਾਰੀਫ ਕੀਤੀ ਜਾਂਦੀ ਹੈ, ਜਿਹਦੇ ਵਿੱਚ ਬੰਦਾ ਦੂਸਰੇ ਬੰਦੇ ਦੇ ਨਾਲ ਮੁਹੱਬਤ ਦਾ ਇਜ਼ਹਾਰ ਕਰ ਸਕਦਾ ਹੈ, ਜਿਹਦੇ ਵਿੱਚ ਅਸੀਂ ਇੱਕ ਦੂਜੇ ਦੇ ਨਾਲ ਆਪਣੇ ਵਿਚਾਰ ਵਟਾਂਦਰੇ ਕਰ ਸਕਨੇ ਆ, ਉਹ ਸਾਰੀਆਂ ਹੀ ਜ਼ੁਬਾਨਾਂ ਚੰਗੀਆਂ ਨੇ। ਕਿਸੇ ਦੀ ਜ਼ੁਬਾਨ ਨੂੰ ਬੁਰਾ ਨਹੀਂ ਆਖਣਾ ਚਾਹੀਦਾ। ਅਲਬੱਤਾ ਸਭ ਤੋਂ ਵੱਧ ਕੇ ਪਿਆਰ ਆਪਣੀ ਮਾਂ ਬੋਲੀ ਦੇ ਨਾਲ ਹੀ ਸਾਨੂੰ ਕਰਨਾ ਚਾਹੀਦਾ ਹੈ। ਇਹਦੇ ਨਾਲ ਹੀ ਹੁਣ ਸਾਨੂੰ ਦਿਓ ਇਜਾਜ਼ਤ, ਲੈਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਓ ਚੱਲ ਮੇਲੇ ਨੂੰ ਚਲੀ, ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ। ਹਾਏ